ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 18 ਤਰੀਕ ਆ, ਦਿਨ ਜਿਹੜਾ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਇਸ ਦੇ ਨਾਲ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਬਾਸੀ, ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਹਰਜੀਤ ਸਿੰਘ ਲੈਥਰੋਪ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਧਰਮ ਸਿੰਘ ਫਾਉਲਰ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਕੱਲ ਸ਼ਾਮੀ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਪੰਜਾਬੀ ਗੈਂਗਸ ਦੇ ਨਾਲ ਸੰਬੰਧਿਤ 17 ਲੋਕਾਂ ਨੂੰ, ਜੋ 500 ਤੋਂ ਵੱਧ ਪੁਲਿਸ ਆਫੀਸਰ, 20 ਏਜੰਸੀਜ਼ ਨੇ ਅਰੈਸਟ ਕੀਤਾ ਸੀ ਕੱਲ। ਤੇ ਉਹ ਸਾਰਾ ਹੁਣ ਮੀਡੀਆ 'ਚ ਆਇਆ ਰਿਹਾ ਆ ਤੇ ਕੋਈ ਵੀ ਅਮਰੀਕਾ ਦਾ ਨਿਊਜ਼ਪੇਪਰ, ਟੀਵੀ, ਰੇਡੀਓ ਸਟੇਸ਼ਨ ਨਹੀਂ ਜਿੱਥੇ ਉਹ ਖਬਰ ਨਹੀਂ ਆ ਰਹੀ। ਬੜੀ ਬਦਨਾਮੀ ਵਾਲੀ ਗੱਲ ਹੋ ਰਹੀ ਆ। ਸੋ ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਹੀ ਸੀ ਵੀ ਜਦੋਂ ਹਿੰਦੁਸਤਾਨ ਦਾ ਮੀਡੀਆ ਨੂੰ ਇਦਾਂ ਦੀ ਖਬਰ ਮਿਲਦੀ ਆ ਤੇ ਉਹ ਫਿਰ ਮਸਾਲਾ ਲਾ ਕੇ ਪੂਰੀ ਸਿੱਖ ਕੌਮ ਦੀ ਬਦਨਾਮੀ ਕਰਦੇ ਆ। ਇਹ ਸਾਨੂੰ ਹੁਣ ਸਾਰਿਆਂ ਨੂੰ ਸੋਚਣਾ ਪੈਣਾ ਆ, ਐਜ਼ ਸਿੱਖ ਪੇਰੈਂਟਸ, ਚਾਹੇ ਤੁਸੀਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਤੁਸੀਂ ਕਿਸੇ ਕਲਚਰਲ ਪ੍ਰੋਗਰਾਮ ਜਾਂ ਕਬੱਡੀ ਦੇ ਜਿਹੜੇ ਗਰੁੱਪ ਆ ਉਹਨਾਂ ਦੇ ਵਿੱਚ ਆ ਵੀ ਤੁਸੀਂ ਦੇਖੋ 120 ਸਾਲਾਂ ਦਾ ਸਿੱਖਾਂ ਦਾ ਇਤਿਹਾਸ ਜੋ ਅਮਰੀਕਾ ਦਾ ਆ। ਜਿਹੜੇ ਸਾਡੇ ਬਜ਼ੁਰਗ ਆਏ ਆ, ਬਹੁਤ ਵਾਰੀ ਆਪਾਂ ਡਿਸਕਸ ਕਰ ਚੁੱਕੇ ਆ, ਜਦੋਂ ਪਹਿਲੀ ਵਾਰੀ ਆਏ ਆ ਬਜ਼ੁਰਗ, ਉਹ ਘੋੜਿਆਂ ਦੇ ਤਵੇਲਿਆਂ 'ਚ ਰਹਿੰਦੇ ਰਹੇ ਆ। ਕਈ ਜਗ੍ਹਾ 'ਚ ਉਹਨਾਂ ਨੂੰ ਇਸ਼ਨਾਨ ਨਹੀਂ ਕਰਨ ਦਿੱਤਾ ਜਾਂਦਾ ਸੀ ਵੈਨਕੂਵਰ 'ਚ, ਇਹ ਹਿਸਟਰੀ ਬੁੱਕਸ 'ਚ ਆ। ਤੜਕੇ ਉੱਠ ਕੇ ਚੋਰੀ ਉਹ ਦਰਿਆ ਜਿਹੜਾ ਠੰਡਾ ਪਾਣੀ ਜਿੱਥੇ ਸਨੋ ਪੈਂਦੇ ਉੱਥੇ ਨਹਾਣ ਜਾਂਦੇ ਸੀ। ਸੋ ਉਹਨਾਂ ਨੇ ਇੰਨਾ ਜ਼ਿਆਦਾ ਵਧੀਆ ਰੈਪੂਟੇਸ਼ਨ ਬਣਾਇਆ। 120 ਸਾਲਾਂ ਦਾ ਇਤਿਹਾਸ, ਕਿੱਥੇ ਆ ਕੇ ਅਸੀਂ ਜਿਹੜਾ ਆ ਇੰਨੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਸੋ ਦੇਖੋ, ਜੇ ਹੁਣ ਇੱਕ ਡਿਸਟ੍ਰਿਕਟ ਅਟਾਰਨੀ ਜਿਹੜੀ ਸਟਰ ਕਾਉਂਟੀ ਦੀ ਆ ਦੁਪਰੀ, ਉਹ ਕਹਿੰਦੀ ਆ ਵੀ ਇਹ ਇੱਕ ਤਰ੍ਹਾਂ ਨਾਲ US ਸਿਵਲ ਵਾਰ ਵਾਲੀ ਸਿਚੁਏਸ਼ਨ ਸੀ, ਜਿੱਥੇ ਜਿਹੜੇ ਬ੍ਰਦਰ ਦੇ ਅਗੇਂਸਟ ਫਾਈਟ ਕਰ ਰਹੇ। ਹੁਣ ਦੇਖੋ ਵੀ ਪੰਜਾਬੀ ਆ, ਸਿੱਖ ਆ, ਹੁਣ ਸਾਨੂੰ ਜੋ ਮਰਜ਼ੀ ਕਹੀ ਜਾਣ ਵੀ ਤੁਸੀਂ ਏਦਾਂ ਕਹਿਣਾ ਆ, ਇੱਕ ਦੂਜੇ ਦੇ ਉਲਟ ਤੁਸੀਂ ਕੀ ਇੱਥੋਂ ਖੱਟਣਾ ਆ। ਹੁਣ ਕੱਲ ਪੂਰੇ ਅਮਰੀਕਾ ਦੇ ਮੀਡੀਆ ਵਿੱਚ ਬਦਨਾਮੀ ਹੋਈ ਆ, ਹੁਣ ਅੱਜ ਇੰਡੀਆ ਵਾਲੇ ਕਰ ਰਹੇ ਆ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਹੁਣ ਜਿਹੜੇ 4 ਜਣੇ ਅਰੈਸਟ ਹੋਏ ਆ, ਉਹ ਉਹਨਾਂ ਨੇ ਐਮਬੈਸੀ ਦਾ ਜਿਹੜਾ ਸ਼ੀਸ਼ਾ ਭੰਨਿਆ ਸੀ, ਹਨਾ, ਕੋਈ ਸਬੂਤ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਤੋਂ ਬਾਅਦ ਉਹ ਕਹਿੰਦੇ ਵੀ ਜਿਸ ਤਰ੍ਹਾਂ ਅਮਰੀਕਾ ਦੀ, ਇਹ ਇੰਡੀਆ ਦੇ ਜਿਹੜਾ ਮੀਡੀਆ ਕਹਿ ਰਿਹਾ, ਜਿਸ ਤਰ੍ਹਾਂ ਅਮਰੀਕਾ ਦੀਆਂ ਏਜੰਸੀਜ਼ ਨੇ ਇਹਨਾਂ ਜਿਹੜੇ ਸਿੱਖ ਅਮਰੀਕਨ ਕਹਿ ਰਹੇ ਆ। ਹਾਲਾਂਕਿ ਕੱਲ ਆਪਾਂ ਮਰਸਡ ਕਾਉਂਟੀ ਦੇ ਸ਼ੈਰਿਫ ਨਾਲ ਜਦੋਂ ਗੱਲਬਾਤ ਕੀਤੀ ਸੀ, ਉਹ ਕਹਿੰਦਾ ਸੀ ਮੈਜੋਰਟੀ 'ਚ ਪੋਲੀਟੀਕਲ ਅਸਾਈਲਮ ਤੇ ਆ, ਸਾਰੇ ਇੰਡੀਅਨ ਸਿਟੀਜ਼ਨ ਆ, ਤੇ ਉਹ ਸਿੱਖ ਅਮਰੀਕਨ ਕਹਿ ਰਿਹਾ ਵੀ, ਕਹਿੰਦੇ ਵੀ ਜਿੱਦਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ, ਇਹ ਹੁਣ ਇੰਗਲੈਂਡ ਦੀ ਸਰਕਾਰ ਨੂੰ ਦੇਖ ਕੇ ਇੰਗਲੈਂਡ ਤੋਂ ਵੀ ਏਦਾਂ ਜਿਹੜੇ ਬੰਦੇ ਆ ਅਰੈਸਟ ਕਰਨੇ ਚਾਹੀਦੇ ਆ। ਸੋ ਕਿੰਨੀ ਜਿਹੜੀ ਬਦਨਾਮੀ ਹੁੰਦੀ ਇੱਕ ਥੋੜੀਆਂ ਜਿਹੀਆਂ ਗਲਤੀਆਂ ਕਰਕੇ। ਸੋ ਆਪਾਂ ਨੂੰ ਸਾਰਿਆਂ ਨੂੰ, ਜਿਨ੍ਹਾਂ ਦੇ ਬੱਚੇ ਏਦਾਂ ਹੈਗੇ ਆ, ਉਹਨਾਂ ਨੂੰ ਸਮਝਾਉਣਾ ਚਾਹੀਦਾ, ਕਮਿਊਨਿਟੀ ਨੂੰ ਵੀ ਸਮਝਾਉਣਾ ਚਾਹੀਦਾ ਵੀ ਭਾਈ ਫੋਲਡ ਦੇ ਵਿੱਚ ਆਓ, ਏਦਾਂ ਬਹੁਤ ਛੋਟੀ ਜਿਹੀ ਕਮਿਊਨਿਟੀ ਆ, ਆਪਣੀ ਬਦਨਾਮੀ ਨਾ ਹੋਵੇ। ਬਾਕੀ ਸਾਰਾ ਕੁਝ ਜੋ ਡਿਟੇਲ 'ਚ ਹੋਇਆ ਸੀ ਕੱਲ, ਆਪਾਂ ਜਿਹੜਾ ਸ਼ਾਮੀ ਵੀਡੀਓਜ਼ ਕੀਤਾ ਸੀ, ਉਹ ਤੁਸੀਂ ਚੈੱਕ ਕਰਕੇ ਦੇਖ ਵੀ ਸਕਦੇ ਆ।
ਬਹੁਤ ਸਾਰਿਆਂ ਦੀ ਬੇਲ ਰੱਖੀ ਗਈ ਹੈ, ਕਿਸੇ ਦੀ $5 ਲੱਖ, ਕਿਸੇ ਦੀ $2.5 ਲੱਖ, ਤੇ ਇਹ ਜਿਹੜੀ ਅਪਡੇਟ ਜਿਹੜੀ ਇਨਫੋਰਮੇਸ਼ਨ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਆਪਾਂ ਪਹਿਲਾਂ ਵੀ ਕਹਿੰਦੇ ਆਏ ਹਾਂ, ਹੁਣ ਵੀ ਆਪਾਂ ਕਹਿੰਦੇ ਹਾਂ ਵੀ ਦੇਖੋ ਮਿਹਨਤ ਕਰਨ ਦੇ ਲਈ ਆਏ ਹਾਂ, ਮਿਹਨਤ ਕਰੋ। ਇਹ ਕਿਹੜੇ ਕੰਮਾਂ ਦੇ ਵਿੱਚ ਆਪਾਂ ਜਿਹੜੇ ਤੁਰ ਰਹੇ ਹਾਂ, ਮਾਪਿਆਂ ਨੂੰ ਖਾਸ ਜਿਹੜੀ ਉਹ ਨਜ਼ਰ ਰੱਖਣ ਦੀ ਜ਼ਰੂਰਤ। ਆਪਣੇ ਡਿਪਾਰਟਮੈਂਟ ਜਿਹੜੇ ਆ ਤਲੋਚਨ ਸਿੰਘ ਸੋਹਲ ਜੀ ਜੁੜੇ ਸੀ, ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਤਾਂ ਤਾਰਾਂ ਜਿਹੜੀਆਂ ਜਾ ਕੇ ਭਗਵਾਨਪੁਰੀਆ ਗੈਂਗ ਤੇ ਜਿਹੜਾ ਬਿਸ਼ਨੋਈ ਗੈਂਗ ਦੇ ਨਾਲ ਜਿਹੜੀਆਂ ਜੁੜ ਰਹੀਆਂ, ਉਹ ਉਹਨਾਂ ਦੇ ਜਿਹੜੇ ਉਹ ਬੰਦੇ ਦੱਸ ਰਹੇ ਆ ਇੰਡੀਆ ਦੇ ਵਿੱਚ ਮਰਡਰਸ ਦੇ ਲਈ ਵਾਂਟਡ ਆ, ਕਹਿੰਦੇ ਆਪਣੇ ਮੂੰਹੋਂ ਉਹ ਬਕ ਰਹੇ ਆ, ਉਹ ਕਹਿ ਰਹੇ ਆ। ਇਹ ਕਿਹੜੇ ਪਾਸੇ ਨੂੰ ਤੁਰੇ ਆ? ਨੌਜਵਾਨਾਂ ਦੇ ਲਈ ਇਹ ਕੋਈ ਆਦਰਸ਼ ਥੋੜੀ ਨੇ, ਇਹ ਕੋਈ ਆਈਡੀਅਲਸ ਥੋੜੀ ਨੇ ਵੀ ਇਹਨਾਂ ਦੇ ਮਗਰ ਜਿਹੜਾ ਲੋਕਾਂ ਨੇ ਜਿਹੜਾ ਉਹ ਚੱਲਣਾ ਆ। 8 ਤੋਂ 12 ਸਾਲ ਦੀ ਉਮਰ ਉਹਨਾਂ ਨੇ ਆਪ ਦੱਸਦੇ ਆ ਜਿਹੜੇ ਲਾ ਇਨਫੋਰਸਮੈਂਟ ਦੇ ਵਿੱਚ ਆ, ਕਹਿੰਦੇ ਵੀ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਨਿਆਣੇ ਦਾ, ਨੌਜਵਾਨ ਦਾ ਜਿਹੜਾ ਉਹ ਬ੍ਰੇਨ ਵਾਸ਼ ਜਿਹੜਾ ਉਹ ਹੁੰਦਾ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਆਪਣੇ ਮਾਪਿਆਂ ਨੂੰ ਜਿਹੜੀ ਉਹ ਬੇਨਤੀ ਆ, ਨਿਆਣਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਤੁਸੀਂ ਰੱਖੋ। ਮਿਹਨਤ ਕਰ ਰਹੇ ਆ, ਕਮਾਈਆਂ ਕਰ ਰਹੇ ਆ, ਵੈਲ ਐਂਡ ਗੁੱਡ। ਜਾਂ ਹੱਕ ਸੱਚ ਦੀ ਆਵਾਜ਼ ਦੇ ਲਈ ਖੜੋ, ਜਿੱਥੇ ਜ਼ੋਰ ਲਾਉਣਾ ਚਾਹੀਦਾ ਹੈ ਉੱਥੇ ਉਹ ਚੀਜ਼ਾਂ ਜਿਹੜੀਆਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਕਰੋ। ਇਹ ਗੈਂਗਾਂ ਦੇ ਵਿੱਚ ਵੜ ਕੇ ਤੁਹਾਨੂੰ ਕੀ ਜਿਹੜਾ ਇਸ ਦੇ ਵਿੱਚ ਮਿਲਣ ਵਾਲਾ ਹੈਗਾ? ਕੁਛ ਨਹੀਂ ਇਸ ਦੇ ਵਿੱਚੋਂ ਖੱਟਿਆ ਜਾਣਾ। ਇਸ ਦਾ ਨਤੀਜਾ ਜਾਂ ਜੇਲ੍ਹ ਦੇ ਵਿੱਚ ਆ ਤੇ ਜਾਂ ਫਿਰ ਜ਼ਮੀਨ ਦੇ ਹੇਠਾਂ, ਜਿੱਦਾਂ ਆਖਿਆ ਜਾਂਦਾ ਆ। ਸੋ ਇਹ ਚੀਜ਼ਾਂ ਹੁੰਦੀਆਂ ਆ। ਸੋ ਪਲੀਜ਼ ਆਪਣੇ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ। ਕਮਾਈਆਂ ਸਾਰੀ ਉਮਰ ਇੱਥੇ ਕਰਦੇ ਹੀ ਰਹਿਣਾ ਸਾਰਿਆਂ ਨੇ। ਮਾਪਿਆਂ ਦੇ ਲਈ ਵੀ ਖਾਸ ਜਿਹੜੀ ਉਹ ਗੱਲ ਆ, ਤਵੱਜੋ ਦਿਓ ਨਿਆਣਿਆਂ ਦੇ ਉੱਤੇ। ਇਹੀ ਅਸਲੀ ਜਿਹੜਾ ਤੁਹਾਡਾ ਧਨ ਆ, ਇਹੀ ਅਸਲੀ ਦੌਲਤ ਆ। ਕਿੰਨੀ ਵਾਰੀ ਆਪਾਂ ਇਹ ਗੱਲ ਕਹਿ ਚੁੱਕੇ ਹਾਂ, ਸੁਣਦੇ ਆ ਰਹੇ ਹਾਂ, ਲੋਕੀ ਮੰਨਦੇ ਵੀ ਆ, ਪਰ ਸਮਹਾਓ ਫਿਰ ਆਪਾਂ ਇਹਦੇ ਵਿੱਚ ਲੈਗ ਕਰ ਜਾਂਦੇ, ਪਿੱਛੇ ਜਿਹੜਾ ਇਸ ਦੇ ਵਿੱਚ ਰਹਿ ਜਾਂਦੇ ਆ। ਜਿਹੜੇ ਮਾਪੇ ਆ, ਦੇਖੋ 2 ਕੰਮ ਜੌਬ ਕਰਨੀਆਂ ਪੈਂਦੀਆਂ, 3 ਵੀ ਕਰਨੀਆਂ ਪੈਂਦੀਆਂ, ਜਿੱਦਾਂ ਵੀ ਆ, ਚਾਹੇ ਕੋਈ ਇੱਕ ਕਰ ਰਿਹਾ। ਜੇ ਤੁਸੀਂ ਆਪਣੇ ਨਿਆਣੇ ਲਈ ਦਿਨ ਦੇ ਵਿੱਚ ਘੰਟੇ 2 ਘੰਟੇ ਵੀ ਨਹੀਂ ਕੱਢ ਪਾ ਰਹੇ, ਤਾਂ ਤੁਸੀਂ ਕਿਤੇ ਨਾ ਕਿਤੇ ਜਿਹੜੇ ਉਹ ਪਿਛੜ ਜਾਓਗੇ। ਨਿਆਣੇ ਤੁਹਾਡੇ ਹੱਥਾਂ ਚੋਂ ਬਾਹਰ ਹੋ ਜਾਣਗੇ, ਤੁਹਾਨੂੰ ਪਤਾ ਨਹੀਂ ਲੱਗੂਗਾ ਕਿੰਨਾਂ ਦੇ ਨਾਲ ਉਹ ਵਿਚਰ ਰਹੇ ਆ, ਕਿੱਦਾਂ ਦੀ ਜਿਹੜੀ ਉਹਨਾਂ ਦੀ ਕਹਿ ਸਕਦੇ ਆ ਵੀ ਫਿਰ ਸਾਥ ਹੈਗਾ ਆ। ਤੇ ਉਹ ਜੇ ਕੋਈ ਮਾੜਾ ਸਾਥ ਜੁੜ ਗਿਆ ਤਾਂ ਫਿਰ ਉਹਦਾ ਨਤੀਜਾ ਇਹ ਤਸਵੀਰਾਂ ਜਿਹੜੀਆਂ ਆ, ਉਹ ਏਡੇ ਵੱਡੇ ਉਹਨਾਂ ਨੇ ਜਿਹੜੀਆਂ ਤਸਵੀਰਾਂ ਆ ਜੀ ਇੱਥੋਂ ਫੜੇ, ਆ ਜੀ ਉੱਥੋਂ ਫੜੇ, ਫਿਰ ਉਹਦੇ ਵਿੱਚ ਜਿਹੜਾ ਉਹ ਉਸ ਚੀਜ਼ ਦਾ ਸ਼ਿੰਗਾਰ ਬਣ ਜਾਂਦੀਆਂ ਆ। ਤੇ ਉਹ ਕੋਈ ਚੰਗਾ ਨਹੀਂ ਹੁੰਦਾ, ਨਾ ਉਹ ਤੁਹਾਡੇ ਆਪਣੇ ਪਰਿਵਾਰ ਲਈ ਤੇ ਨਾ ਉਹ ਪੂਰੀ ਫਿਰ ਕਮਿਊਨਿਟੀ ਦੇ ਲਈ। ਆਲਦੋ ਇਹ ਰਿਪਰੈਜ਼ੈਂਟ ਨਹੀਂ ਕਰਦੇ ਸਾਡੀ ਕਮਿਊਨਿਟੀ ਨੂੰ। ਸਿੱਖ ਲੋਕ ਵੀ ਜਿਹੜੇ ਆ, ਸਿੱਖ ਵੀ ਇਹਨਾਂ ਨੂੰ ਨਕਾਰਨਗੇ, ਇਹਨਾਂ ਨੂੰ ਕੋਈ ਮੂੰਹ ਥੋੜ੍ਹੀ ਲਾਊਗਾ ਵੀ ਇਹ ਵੀ ਖੌਰੇ ਇਹਨਾਂ ਨੇ ਪਤਾ ਨਹੀਂ ਕਿਹੜਾ ਭਲਾ ਕੰਮ ਕੀਤਾ। ਨਗਰ ਕੀਰਤਨਾਂ ਤੇ ਜਾਂ ਪਬਲਿਕ ਪਲੇਸਾਂ ਤੇ, ਕਿਸੇ ਦੇ ਵਿਆਹਾਂ ਦੇ ਉੱਤੇ, ਕਈਆਂ ਦੇ ਹੋਰ ਪ੍ਰੋਗਰਾਮਾਂ ਦੇ ਉੱਤੇ ਆਪਸ 'ਚ ਲੜ ਝਗੜ ਕੇ ਗੋਲੀਆਂ ਚਲਾਉਣ ਵਾਲਿਆਂ ਨੂੰ ਕੌਣ ਮੂੰਹ ਲਾਊਗਾ? ਕੋਈ ਵੀ ਨਹੀਂ ਲਾਊਗਾ। ਸੋ ਇਹ ਤਾਂ ਟੋਟਲੀ ਬਹੁਤ ਮਾੜੀ ਗੱਲ ਆ। ਤੇ ਭਾਈ ਸਮਝੋ ਇਸ ਚੀਜ਼ ਨੂੰ, ਮਾਪਿਆਂ ਨੂੰ, ਤੇ ਜਿਹੜੀ ਐਜ਼ ਏ ਕਮਿਊਨਿਟੀ ਆਪਾਂ ਨੂੰ ਵੀ ਐਜ਼ ਏ ਭਾਈਚਾਰਕ ਤੌਰ ਦੇ ਉੱਤੇ ਵੀ ਆਪਾਂ ਨੂੰ ਇਸ ਚੀਜ਼ 'ਚ ਸਮਝਣ ਦੀ ਜ਼ਰੂਰਤ ਸੋ ਆ। ਕਿੰਨੀਆਂ ਕਾਲਾਂ ਸਾਡੇ ਸਟੇਸ਼ਨ ਤੇ ਆਈਆਂ ਵੀ ਜਿੱਥੇ ਫੜੇ ਗਏ ਆ। ਇੱਕ ਮਨਟੀਕੇ ਤੋਂ ਆਈ ਸੀ ਵੀ ਸਾਡੀ ਸਟਰੀਟ ਤੇ ਸੀ, ਜਦੋਂ ਰਾਤ ਨੂੰ ਪੁਲਿਸ ਆਈ, ਉਹਨਾਂ ਦੇ ਕੋਲ ਜਿਹੜੇ ਟੈਰਰਿਸਟ ਯੂਨਿਟ ਵਾਲੀ ਗੱਡੀਆਂ ਹੁੰਦੀਆਂ ਉਹ ਸੀਆਂ, ਮਸ਼ੀਨ ਗੰਨਾਂ ਦੇ ਨਾਲ ਘਰੋਂ ਬਾਹਰ ਕਰ ਲਿਆ। ਕਹਿੰਦਾ ਸਣੇ ਕੋਈ ਕਸ਼ਹਿਰੇ ਸੀ, ਕੋਈ ਕਿਸੇ ਤਰ੍ਹਾਂ ਸੀ, ਉਹਨਾਂ ਨੂੰ ਪਾਇਆ ਗਿਆ ਸੜਕ ਤੇ, ਹਨਾ। ਸਾਰੇ ਸਣੇ ਉਹਨਾਂ ਦੇ ਬਜ਼ੁਰਗ, ਚਾਹੇ ਉਹ ਮਾਤਾ ਸੀ ਚਾਹੇ ਕੋਈ ਵੀ, ਤੇ ਫਿਰ ਡਰੋਨ ਦੇ ਨਾਲ ਉਹਨਾਂ ਦੇ ਘਰ ਚੈੱਕ ਕੀਤੇ, ਹਨਾ, ਵੀ ਕੋਈ ਏਦਾਂ ਨਾ ਹੋਵੇ। ਫਿਰ ਉਹ ਫੜ ਕੇ ਲਗਾਏ। ਤੇ ਕਿੰਨਾ ਸਹਿਮ ਆ ਕਮਿਊਨਿਟੀ 'ਚ। ਸੋ ਤੁਸੀਂ ਦੇਖੋ ਵੀ ਇੱਕ ਪਾਸੇ ਜਦੋਂ ਜਿੱਦਾਂ ਸਵੇਰੇ ਖਬਰ ਕੀਤੀ ਆ ਵੀ ਕੱਲ ਤੋਂ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਮੀਡੀਆ ਨੇ ਹਾਹਾਕਾਰ ਮਚਾਈ ਹੋਇਆ ਇੱਕ ਬੀਬੀ ਨੂੰ ਲੈ ਕੇ, ਵੀ ਦਰਬਾਰ ਸਾਹਿਬ ਨੂੰ ਜਾਣ ਨਹੀਂ ਦਿੱਤਾ ਗਿਆ, ਜਦ ਕਿ ਪਤਾ ਹੈ ਵੀ ਸ਼ਰੇਆਮ ਉਹ ਬੀਬੀ ਦੀ ਕਸੂਰ ਆ। ਵੀ ਐਡੀ ਬਦਨਾਮੀ ਹੋ ਰਹੀ ਆ, ਤੇ ਉਤੋਂ ਆਪਾਂ ਕਿਹੜੀ ਲੜਾਈ ਜਿਹੜੀ ਆਪਸ ਦੇ ਵਿੱਚ ਸਾਰੇ, ਚਾਹੇ ਇੱਕ ਗਰੁੱਪ ਆ ਦੂਜਾ ਗਰੁੱਪ ਆ, ਹੈ ਤਾਂ ਤੁਸੀਂ ਆਪਣੇ ਮੁੰਡੇ ਆ ਨਾ, ਇੱਕ ਦੂਜੇ ਦੇ ਨਾਲ ਤੁਸੀਂ ਇਹ ਸੋਚੋ ਯਾਰ ਤੁਹਾਡੀ ਕੌਮ ਦੇ ਉੱਤੇ ਇੰਨੀ ਭਾਰੀ ਪਈ ਉਹ ਤੇ ਤੁਸੀਂ ਕਿਹੜੀ ਬਹਾਦਰੀ ਕਰ ਰਹੇ ਹੈਗੇ ਆ। ਸੋ ਆਪਾਂ ਨੂੰ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ। ਹਾਲਾਂਕਿ ਇਹ ਕਲੀਅਰ ਕਰ ਦਈਏ, ਮੈਜੋਰਿਟੀ ਦੇ ਵਿੱਚ ਉਹ ਪੋਲੀਟੀਕਲ ਅਸਾਈਲਮ ਉਹਨਾਂ ਨੇ ਅਪਲਾਈ ਕੀਤਾ ਤੇ ਇੰਡੀਆ ਤੋਂ ਆਏ ਹੋ ਆ। ਇੱਥੇ ਦੇ ਬੋਰਨ ਬਹੁਤ ਘੱਟ ਆ, ਮੈਨੂੰ ਉਹਨਾਂ 'ਚ ਲੱਗਿਆ ਨਹੀਂ ਕੋਈ ਵੀ, ਜਿੰਨੇ ਕਦੀਆਂ ਜਿਹੜੇ ਨਾਮ ਇਸ਼ੂ ਕੀਤੇ ਗਏ ਆ। ਤੇ ਦੂਸਰੇ ਨੰਬਰ ਦੇ ਉੱਤੇ ਆਪਣੀ ਕਮਿਊਨਿਟੀ ਨੂੰ, ਤੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ, ਸਾਰੇ ਕੋਈ ਵੀ ਆਰਗੇਨਾਈਜੇਸ਼ਨ ਆ, ਸਾਰਿਆਂ ਨੂੰ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾ ਕੇ ਵੀ ਭਈ ਇਹ 'ਚ ਕੁਛ ਰੱਖਿਆ ਨਹੀਂ ਹੈ,
ਆਪਣੇ ਸਿੱਖਾਂ ਨੇ 120 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਮਾਰਾਂ ਮਾਰੀਆਂ ਆ। ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈਗੀ ਆ। 25-25, 50-50 ਸੈਂਟ ਤੇ ਲੋਕ ਕੰਮ ਕਰਦੇ ਰਹੇ, ਹਜੇ ਵੀ ਜੀਂਦੇ ਆ। ਜੁਬਾ ਸਿਟੀ ਏਰੀਆ ਦੇ ਵਿੱਚ ਪੁੱਛ ਕੇ ਦੇਖ ਲਿਓ ਬਜ਼ੁਰਗਾਂ ਨੂੰ, ਹਨਾ। ਤੇ ਵੀ ਤੁਸੀਂ ਏਦਾਂ ਬਹੁਤ ਬਦਨਾਮੀ ਹੁੰਦੀ ਆ ਕੌਮ ਦੀ, ਇਹ ਕੰਮ ਨਾ ਕਰੋ। ਤੁਸੀਂ ਦੇਖੋ ਵੀ ਕਿੱਥੇ ਤੱਕ ਕਿੰਨੀਆਂ ਏਜੰਸੀਆਂ ਸਾਰੀਆਂ ਇਨਵੋਲਵ ਸੀਆਂ, ਹੁਣ ਸਾਰੇ ਮੀਡੀਆ ਦੇ ਵਿੱਚ। ਉੱਥੇ ਹੁਣ ਆਪਾਂ ਕੀ ਕਰਾਂਗੇ, ਫਿਰ ਮੁੜ ਕੇ ਕਹਿ ਦਿੰਦੇ ਜੀ ਪੰਜਾਬੀ ਰੇਡੀਓ ਨੇ ਹੁਣ ਖਬਰ ਸਾਂਝੀ ਕਰਤੀ ਆ। ਸੋ ਪਲੀਜ਼ ਜਿਹੜੇ ਕੋਈ ਇਦਾਂ ਦੇ ਇਨਵੋਲਵ ਵੀ ਆ, ਭਾਈ ਸਾਰਿਆਂ ਨੂੰ ਬੇਨਤੀ ਆ ਵੀ ਇਦਾਂ ਦੇ ਕੰਮ 'ਚ ਨਾ ਫਸੋ, ਨਾ ਕਰੋ। ਆਪਣੀ ਕੌਮ ਦੇ ਉੱਤੇ ਬਹੁਤ ਭਾਰੀ ਹੈ ਇਸ ਟਾਈਮ ਦੇ ਉੱਤੇ, ਹਰ ਪਾਸਿਓਂ ਜਿਹੜੀ ਆ ਟਾਰਗੇਟ ਹੋ ਰਹੀ ਆ। ਆਪ ਆਪਾਂ ਜਿਹੜੇ ਆ ਉਹਦਾ ਹਿੱਸਾ ਨਾ ਬਣੀਏ। ਹਾਂਜੀ, ਬਿਲਕੁਲ। ਹੁਣ ਜਿਹੜੇ ਨਾਮ ਆ ਰਹੇ ਆ, ਚਲੋ ਸਾਰੇ ਨਹੀਂ ਹੋਣਗੇ ਸਿੱਖਾਂ ਦੇ ਮੁੰਡੇ, ਕੁਝ ਦੂਜੇ ਵੀ ਜਿਹੜੇ ਉਹ ਹੋਣਗੇ, ਪਰ ਕੰਮ ਤਾਂ ਗਲਤ ਹੀ ਆ ਨਾ। ਚਾਹੇ ਜਿੱਦਾਂ ਵੀ ਆ, ਕੋਈ ਉਹਨੂੰ ਫੋਲੋ ਕਰ ਰਿਹਾ, ਕੋਈ ਕਿਸੇ ਨੂੰ ਕਰ ਰਿਹਾ, ਕੋਈ ਕਿਸੇ ਨੂੰ ਕਰ ਰਿਹਾ। ਉਹ ਤੁੱਕ ਜਿਹੜੀ ਨਹੀਂ ਬਣਦੀ। ਇਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਭਾਈ ਪਰਹੇਜ਼ ਦੂਰ। ਜਿਹੜੇ ਕੋਈ ਇਸ ਰਾਹ ਤੇ ਚਲੇ ਗਏ ਆ ਤੇ ਮੁੱਖ ਧਾਰਾ 'ਚ ਆਉਣਾ ਮੁਸ਼ਕਿਲ ਨਹੀਂ ਆ ਸਕਦੇ ਆ। ਆਪਾਂ ਐਜ਼ ਏ ਕਮਿਊਨਿਟੀ ਹੁਣ ਇਕੱਠੇ ਹੋਈਏ, ਇਹ ਜਿਹੜਾ ਆ ਉਹ ਮਾਮਲਾ ਵਧੇ ਨਾ। ਇਹ ਨਾ ਹੋਵੇ ਵੀ ਆਪਣੇ ਜਿਹੜੇ ਯੰਗਸਟਰਸ ਆ, ਉਹ ਨੌਜਵਾਨ ਆ, ਉਹ ਭਾਈ ਗੈਂਗਸਟਰ ਦੇ ਰਾਹ ਦੇ ਉੱਤੇ ਜਿਹੜਾ ਉਹ ਤੁਰ ਪੈਣ। ਉਹ ਠੀਕ ਨਹੀਂ ਰਹਿਣਾ। ਆਪਣੀ ਕਮਿਊਨਿਟੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾਊਗੀ, ਜਾਂ ਕੋਈ ਵੀ ਕਮਿਊਨਿਟੀ ਜਿਹੜੀ ਉਹ ਹੁੰਦੀ ਆ, ਜੇ ਉਹਦੇ ਵਿੱਚ ਸੁਹਿਰਦਤਾ ਦੇ ਨਾਲ ਆਪਾਂ ਇਸ ਨੂੰ ਹੋਣ ਦਿੱਤਾ, ਰੋਕਿਆ ਨਾ, ਜਾਂ ਆਪਾਂ ਇਸ ਨੂੰ ਲੈ ਕੇ ਇਸ ਦੇ ਪ੍ਰਤੀ ਕੋਈ ਪ੍ਰੋਗਰਾਮ ਨਹੀਂ ਤਿਆਰ ਕੀਤੇ, ਤਾਂ ਫਿਰ ਕੰਮ ਖਰਾਬ ਹੋ ਜਾਣਾ ਹੈ। ਸੋ ਆਪਾਂ ਨੂੰ ਇਕੱਠੇ ਹੋ ਕੇ ਇਸ ਨੂੰ ਲੈ ਕੇ, ਜੇ ਕਾਉਂਸਲਿੰਗ ਦੀ ਜ਼ਰੂਰਤ ਆ ਉਹਨਾਂ ਨੂੰ, ਮਾਨਸਿਕ ਤੌਰ ਦੇ ਉੱਤੇ ਜਾਂ ਕਿੱਦਾਂ ਵੀ ਮੈਂਟਲੀ ਤੌਰ ਦੇ ਉੱਤੇ, ਜਾਂ ਕਿਹੜੀ ਗੱਲ ਉਹਨਾਂ ਦੀ ਕੋਈ ਭਾਈ ਉਹਦੇ ਘਰਦਿਆਂ ਦੇ ਨਾਲ ਕੋਈ ਪ੍ਰੋਬਲਮ ਆ, ਕੋਈ ਟਰੋਮਾ ਆ, ਕੋਈ ਕੁਛ ਆ ਜਿਹਦੇ ਕਰਕੇ ਇਸ ਪਾਸੇ ਵੱਲ ਨੂੰ ਜਾ ਰਹੇ ਆ, ਜਾਂ ਵੈਸੇ ਹੀ ਸ਼ੋਸ਼ੇਬਾਜ਼ੀ ਆ। ਜੇ ਕੋਈ ਸ਼ੋਸ਼ੇਬਾਜ਼ੀ ਵਾਲਾ ਹੈ, ਉਹਨਾਂ ਨੂੰ ਤਾਂ ਭਾਈ ਦਿਖਾ ਦਿਓ, ਆ ਦਿਖਾ ਦਿਓ, ਆ ਐਂਡ। ਇੱਥੇ ਜਾ ਕੇ ਜਿਹੜਾ ਹੋਣਾ ਆ, ਜਾਂ ਫਿਰ ਗੋਲੀ ਲੱਗੀ ਹੋਣੀ ਆ, ਤੇ ਜਾਂ ਫਿਰ ਜੇਲ੍ਹ ਦੇ ਪਿੱਛੇ ਹੋਣੇ ਆ ਤੁਸੀਂ। ਇਹ ਐਂਡ ਆ। ਇਹਦੇ ਨਤੀਜੇ ਬਹੁਤ ਭੈੜੇ ਆ। ਜੇ ਬਚ ਵੀ ਜਾਂਦੇ ਆ, ਬਾਹਰ ਵੀ ਆ ਜਾਂਦੇ ਆ, ਉਹ ਸਾਰੀ ਉਮਰ ਦਾ ਜਿਹੜਾ ਧੱਬਾ, ਫੈਲਨੀ ਚਾਰजेस, ਮਿਸਡਿਮੀਨਰਸ, ਕਨਵਿਕਸ਼ਨਸ, ਉਹ ਨਾਲ ਰਹਿਣੀਆਂ। ਉਹਨੇ ਤੁਹਾਨੂੰ ਕਿਤੇ ਵੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦੇਣਾ। ਕੋਈ ਇਹ ਚੀਜ਼ਾਂ ਤੋਂ ਪਰਹੇਜ਼ ਦੇ ਵੱਲ ਨੂੰ ਜਿਹੜਾ ਉਹ ਗੁੱਸਾ ਜਿਹੜਾ ਆ ਤੁਹਾਡੇ 'ਚ, ਜੋਸ਼ ਆ ਜਿਹੜਾ, ਉਸ ਨੂੰ ਕੌਮ ਦੇ ਵਿੱਚ ਲਾਓ। ਕੋਈ ਪੋਜ਼ਿਟਿਵ ਚੀਜ਼ ਕਰਕੇ ਜਿਹੜੀ ਉਹ ਚੀਜ਼ ਨੂੰ ਜਿਹੜਾ ਉਹ ਤੁਸੀਂ ਦਿਖਾਓ। ਕੋਈ ਰੋਕ ਥੋੜੀ ਰਿਹਾ ਤੁਹਾਨੂੰ ਕੋਈ ਚੰਗੀ ਚੀਜ਼ ਜਿਹੜੀ ਉਹ ਕਰਨ ਤੋਂ। ਯਾਰ ਇੱਥੇ USA ਦੇ ਵਿੱਚ ਤੁਹਾਨੂੰ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਣਾ ਵੀ ਨਹੀਂ ਜ਼ਰੂਰੀ। ਤੁਸੀਂ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਤਾਂ ਵੀ ਮਿਲਟਰੀ, ਆਰਮੀ, ਨੇਵੀ ਕੁਝ ਵੀ ਜੁਆਇਨ ਕਰ ਲਓ। ਨਾਲੇ ਤਾਂ ਬੰਦੇ ਬਣ ਕੇ ਆਉਂਗੇ, ਤੇ ਨਾਲੇ ਕੋਈ ਕੌਮ ਦਾ ਨਾਮ ਵੀ ਜਿਹੜਾ ਉੱਚਾ ਹੋਊਗਾ ਵੀ ਭਾਈ ਇੰਨੇ ਜਿਹੜੇ ਆ ਸਿੱਖ ਆ ਉਹ ਇੱਥੇ ਇਹਨਾਂ ਨੇ ਸਰਵ ਕੀਤਾ ਹੈਗਾ ਜਿਸ ਮੁਲਕ ਦੇ ਵਿੱਚ ਆਪਾਂ ਆਏ ਹੈਗੇ ਆ। ਠੀਕ ਹੈ ਜੀ। ਅਗਲੀਆਂ ਖਬਰਾਂ ਦੇ ਵੱਲ ਜਿਹੜੇ ਹਰਜੋਤ ਸਿੰਘ ਜੀ ਵਧੀਏ। ਸਾਊਥ ਵੈਸਟ ਏਅਰਲਾਈਨਸ ਇੱਕ ਵਾਰੀ ਫੇਰ ਵਿਵਾਦਾਂ 'ਚ ਆ। ਸੈਂਕੜੇ ਜਿਹੜੀਆਂ ਇਹਨਾਂ ਦੀਆਂ ਫਲਾਈਟਸ ਆ ਉਹ ਡਿਲੇ ਜਿਹੜੀਆਂ ਉਹ ਹੋਈਆਂ। ਇਸ ਤੋਂ ਪਹਿਲਾਂ FAA ਨੇ ਨੇਸ਼ਨ ਵਾਈਡ ਗਰਾਊਂਡ ਸਟਾਪ ਇਹਨਾਂ ਦੇ ਉੱਤੇ ਲਗਾ ਦਿੱਤਾ ਸੀਗਾ। ਸੋ ਮੰਗਲਵਾਰ ਅੱਜ ਜਿਹੜੀ ਆ ਸਵੇਰ ਨੂੰ ਡਾਟਾ ਕਨੈਕਸ਼ਨ ਇਸ਼ੂਜ਼ ਦੇ ਨਾਲ ਜਿਹੜੀ ਫਾਇਰਵਾਲ ਦੀ ਪ੍ਰੋਬਲਮ ਹੈ, ਇੱਕ ਵਾਰੀ ਫਿਰ IT ਦੀ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਆਈ ਹੈ। ਕੰਪਿਊਟਰ ਗਲਿਚ ਜਿਹੜਾ ਕਹਿ ਸਕਦੇ ਹਾਂ ਵੀ ਉਹ ਆਇਆ, ਜਿਸ ਕਰਕੇ ਇਹਨਾਂ ਦਾ ਗਰਾਊਂਡ ਸਟਾਪ ਜਿਹੜਾ ਇਹਨਾਂ ਨੂੰ ਕਰਨਾ ਪਿਆ। ਤੇ 1728 ਫਲਾਈਟਸ ਡਿਲੇ ਹੋਈਆਂ। 41% ਜਿਹੜਾ ਇਹਨਾਂ ਦਾ ਸਕੈਜੂਲ ਸੀਗਾ ਉਹ ਟਿਊਜ਼ਡੇ ਮਾਰਨਿੰਗ ਨੂੰ ਕਹਿੰਦੇ ਆ ਉਹ ਲੇਟ ਜਿਹੜਾ ਆ ਉਹ ਚੱਲਿਆ ਹੈਗਾ ਆ। ਸੋ ਡੈਲਸ ਲਵ ਏਅਰਪੋਰਟ, ਫੀਲਡ ਏਅਰਪੋਰਟ ਜਿਹੜਾ ਆ ਉੱਥੇ ਬਹੁਤੀਆਂ ਫਲਾਈਟਸ ਨੂੰ ਜਿਹੜਾ ਹੋਲਡ ਕਰਕੇ ਜਿਹੜਾ ਉਹ ਰੱਖਿਆ ਆ। ਸੋ ਹੋਪਫੁਲੀ ਇੱਕ ਵਾਰੀ ਦੁਬਾਰਾ ਇਹ ਮੁੜ ਜਿਹੜਾ ਲੀਹ ਦੇ ਉੱਤੇ ਆ ਜਾਣਗੇ। ਦਸੰਬਰ 20 ਤੋਂ 29 ਦੇ ਵਿੱਚ 16,500 ਤੋਂ ਵੱਧ ਜਿਹੜੀਆਂ ਫਲਾਈਟ ਸਾਊਥ ਵੈਸਟ ਦੀਆਂ ਕੈਂਸਲ ਹੋਈਆਂ ਸੀਗੀਆਂ। ਉਹ ਇਹ ਜਿਹੜਾ ਉਸ ਟਾਈਮ ਦੇ ਉੱਤੇ ਮੈਲਟ ਡਾਊਨ ਹੋਇਆ ਸੀ। ਸਕੈਜੂਲਿੰਗ ਜਿਹੜਾ ਕੰਪਿਊਟਰ ਸਿਸਟਮ ਆ ਉਸ ਤੇ ਜਿਹੜੀ ਪ੍ਰੋਬਲਮ ਨੂੰ ਕਰਕੇ ਇੱਕ ਵਾਰੀ ਫੇਰ ਟੈਕਨੋਲੋਜੀ ਇਸ਼ੂਜ਼ ਇਹਨਾਂ ਨੂੰ ਅੱਜ ਜਿਹੜੇ ਉਹ ਆਏ ਆ, ਜਿਸ ਕਰਕੇ 1700 ਦੇ ਤਕਰੀਬਨ ਜਿਹੜੀਆਂ ਫਲਾਈਟਸ ਆ ਉਹਦੇ ਵਿੱਚ ਡਿਲੇ ਹੋਣਾ ਹੋਇਆ ਆ। ਅਗਲੀ ਖਬਰ ਪਰ ਚਲੀਏ। ਰਸ਼ੀਅਨ ਜੱਜ ਨੇ ਇਹ ਰੂਲ ਕਰ ਦਿੱਤਾ ਹੈ ਕਿ ਅਮਰੀਕਨ ਜਰਨਲਿਸਟ ਇਵਾਨ ਗਰਸ਼ਕੋਵਿਚ ਜੇਲ੍ਹ ਦੇ ਵਿੱਚ ਹੀ ਰਹੂਗਾ ਸਪਾਈਂਗ ਚਾਰਜਸ ਦੇ ਸੰਬੰਧ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਅਮਰੀਕਨ ਸਿਟੀਜ਼ਨ ਡਿਟੇਨ ਕੀਤਾ ਗਿਆ ਸੀ ਰਸ਼ੀਆ ਦੀ ਫੈਡਰਲ ਸਿਕਿਉਰਿਟੀ ਸਰਵਿਸ ਵੱਲੋਂ। ਗਰਸ਼ਕੋਵਿਚ ਇਹ ਅਮਰੀਕਾ ਦਾ ਸਿਟੀਜ਼ਨ ਆ, ਵਾਲ ਸਟਰੀਟ ਜਰਨਲ ਦੇ ਲਈ ਕੰਮ ਕਰਦਾ ਹੈ।
ਐਜ਼ ਅ ਜਰਨਲਿਸਟ, ਤੇ ਕਹਿੰਦੇ ਵੀ ਉਹਦੇ ਉੱਤੇ ਸਪਾਈਂਗ ਚਾਰजेस ਲਾਏ ਗਏ ਹੈਗੇ ਆ ਰਸ਼ੀਆ ਦੀ ਸਰਕਾਰ ਵੱਲੋਂ। ਐਸਪੀਨਾਇਜ਼ ਚਾਰजेस ਲਾਏ ਗਏ ਆ। ਤੇ ਅੱਜ ਇੱਕ ਜੱਜ ਦੇ ਅੱਗੇ ਉਹਦੀ ਹੀਅਰਿੰਗ ਸੀਗੀ, ਤੇ ਉਸ ਜੱਜ ਨੇ ਇਹ ਕਿਹਾ ਵੀ ਨਹੀਂ, ਇਹ ਜੇਲ੍ਹ ਦੇ ਵਿੱਚ ਹੀ ਰਹੂਗਾ ਮੋਸਟ ਪ੍ਰੋਬਬਲੀ। ਜੋ ਉਹ ਵਾਰ ਚੱਲ ਰਹੀ ਹੈਗੀ ਯੂਕਰੇਨ ਦੀ ਤੇ ਰਸ਼ੀਆ ਦੀ, ਉਸ ਨੂੰ ਕਵਰ ਕਰ ਰਿਹਾ ਸੀ। ਮਾਸਕੋ ਸਿਟੀ ਦੀ ਕੋਰਟ ਦੇ ਵਿੱਚ ਅਪੀਲ ਹੋਣ ਤੋਂ ਬਾਅਦ ਉਹਦੀ ਜਿਹੜੀ ਡਿਟੈਂਸ਼ਨ ਆ ਅਪੀਲ ਦੀ ਸੀ, ਡਿਟੈਂਸ਼ਨ ਦੀ ਅਪੀਲ ਵੀ ਡਿਟੈਂਸ਼ਨ ਨਹੀਂ ਹੋਣੀ ਚਾਹੀਦੀ, ਉਸ ਨੂੰ ਰਿਜੈਕਟ ਕਰ ਦਿੱਤਾ ਜੱਜ ਨੇ। ਤੇ ਉਹ ਹੁਣ ਟਰਾਇਲ ਦੀ ਵੇਟ ਕਰੂਗਾ। ਜੇ ਉਸ ਨੂੰ ਕਨਵਿਕਟ ਕੀਤਾ ਗਿਆ ਤੇ 20 ਸਾਲਾਂ ਦੀ ਜਿਹੜੀ ਸਜ਼ਾ ਆ ਹੋ ਸਕਦੀ ਹੈਗੀ ਆ। ਯੂਐਸ ਦੀ ਗਵਰਨਮੈਂਟ, ਗਰਸ਼ਕੋਵਿਚ ਤੇ ਵਾਲ ਸਟਰੀਟ ਜਰਨਲ, ਇਹਨਾਂ ਨੇ ਸਾਰਿਆਂ ਨੇ ਡਿਨਾਈ ਕੀਤਾ ਹੈ ਵੀ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਸਪਾਈਂਗ ਨਹੀਂ ਕਰਦਾ ਸੀ। ਉਹ ਤਾਂ ਸਿਰਫ ਜਿਹੜੀ ਆ ਕਵਰੇਜ ਵਾਰ ਦੀ ਸੀ ਉਹ ਹੀ ਕਰਦਾ ਸੀਗਾ। ਇਵਾਨ ਇੱਕ ਮੈਂਬਰ ਆ ਫ੍ਰੀ ਪ੍ਰੈਸ ਦਾ, ਕਹਿੰਦੇ ਵੀ ਇਹ ਬਹੁਤ ਹੀ ਧੱਕਾ ਹੈਗਾ ਇੱਕ ਤਰ੍ਹਾਂ ਦੇ ਨਾਲ। ਯੂਐਸ ਨੇ ਪਿਛਲੇ ਹਫ਼ਤੇ ਡਿਕਲੇਅਰ ਕੀਤਾ ਸੀ ਕਿ ਗਰਸ਼ਕੋ ਵਿੱਚ ਰੋਂਗਫੁਲੀ ਡਿਟੇਨ ਕੀਤਾ ਗਿਆ ਆ, ਤੇ ਉਸ ਨੂੰ ਐਕਸੈਸ ਹੋਣਾ ਚਾਹੀਦਾ ਲੋਕਾਂ ਨੂੰ ਮਿਲਣ ਦੇ ਲਈ। ਉਹਦਾ ਐਕਸੈਸ ਵੀ ਜਿਹੜਾ ਡਿਨਾਈ ਕੀਤਾ ਗਿਆ ਸੀ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਰਿਪਬਲਿਕਨ ਲੀਡਰ ਮਿਚ ਮੈਕੋਨਲ, ਉਹਨਾਂ ਨੇ ਵੀ ਜਿਹੜੀ ਕੋਸ਼ਿਸ਼ ਕੀਤੀ ਸੀ ਮਿਲਣ ਦੀ, ਪਰ ਉਹ ਜਿਹੜੀ ਆ ਉਹਨਾਂ ਨੇ ਕਿਹਾ ਵੀ ਨਹੀਂ ਮਿਲ ਸਕਦੇ ਹੈਗੇ। ਯੂਐਸ ਐਮਬੈਸਡਰ ਲਿਨ ਟ੍ਰੇਸੀ, ਉਹਨਾਂ ਨੇ ਇਸ ਹੀਅਰਿੰਗ ਨੂੰ ਅਟੈਂਡ ਕੀਤਾ ਜਿਸ ਟਾਈਮ ਦੇ ਉੱਤੇ ਜਰਨਲਿਸਟ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਕੋਰਟ ਦੇ ਵਿੱਚ। ਉਸ ਤੋਂ ਪਹਿਲਾਂ ਉਹਨਾਂ ਨੇ ਗਰਸ਼ਕੋਵਿਚ ਨੂੰ ਵਿਜ਼ਿਟ ਵੀ ਕੀਤਾ ਸੀ। ਕਹਿੰਦੇ ਵੀ ਉਹਦੀ ਜਿਹੜੀ ਸਿਹਤ ਆ ਉਹ ਸਹੀ ਹੈਗੀ ਆ ਤੇ ਸਟਰੋਂਗ ਹੈਗਾ ਆ। ਰਸ਼ੀਆ ਦੀ ਡਿਪਟੀ ਫੋਰਨ ਮਿਨਿਸਟਰ ਸਰਜੀ ਰਾਇਕੋਵ ਜੋ ਹੈਗੀ ਆ, ਉਹਨਾਂ ਨੇ ਕਿਹਾ ਵੀ ਹੋ ਸਕਦਾ ਫਿਊਚਰ 'ਚ ਪ੍ਰਿਜ਼ਨਰ ਐਕਸਚੇਂਜ ਹੋ ਸਕਦੀ ਆ ਇਸ ਦੇ ਸੰਬੰਧ ਦੇ ਵਿੱਚ। ਸੋ ਸਰੋਤਿਆਂ ਨੂੰ ਦੱਸ ਦਈਏ, ਬਹੁਤ ਵਾਰੀ ਦੋਨਾਂ ਮੁਲਕਾਂ ਦੇ ਵਿੱਚ ਐਕਸਚੇਂਜ ਹੁੰਦੀ ਆ ਜਦੋਂ ਕੈਦੀਆਂ ਦੀ, ਵੀ ਅਸੀਂ ਆਹ ਜਿਹੜਾ ਕੈਦੀ ਤੁਹਾਨੂੰ ਦੇ ਦਿੰਦੇ ਆ ਤੇ ਤੁਸੀਂ ਸਾਡਾ ਜਿਹੜਾ ਕੈਦੀ ਆ ਉਸ ਨੂੰ ਵਾਪਸ ਦੇ ਦਿਓ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੋਮਿਨੀਅਨ ਵੋਟਿੰਗ ਸਿਸਟਮ ਤੇ ਫੌਕਸ ਨਿਊਜ਼, ਇਹਨਾਂ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਜੱਜ ਨੇ ਜਿਹੜੀ ਜਿਊਰੀ ਆ ਉਸ ਨੂੰ ਸੀਟ ਕਹਿੰਦੇ ਵੀ ਕਰ ਦਿੱਤਾ ਆ। ਟਰਾਇਲ ਕਹਿੰਦੇ ਵੀ ਅੱਜ ਹੋਊਗਾ, ਉੱਦਾਂ ਕੱਲ ਸ਼ੁਰੂ ਹੋਣਾ ਸੀਗਾ ਪਰ ਉਹ ਸ਼ੁਰੂ ਨਾ ਹੋ ਸਕਿਆ ਤੇ ਅੱਜ ਇਸ ਦੀ ਸ਼ੁਰੂਆਤ ਹੋਈ। ਕੱਲ ਕਿਸੇ ਨੂੰ ਵੀ ਪਤਾ ਨਾ ਲੱਗਾ ਵੀ ਅਚਨਚੇਤੇ ਜਿਹੜੇ ਜੱਜ ਆ ਉਹਨਾਂ ਨੇ ਇਸ ਨੂੰ ਇੱਕ ਦਿਨ ਦੇ ਲਈ ਡਿਲੇ ਕਿਉਂ ਕੀਤਾ। ਡੋਮਿਨੀਅਨ ਵੋਟਿੰਗ ਸਿਸਟਮ, ਜਿਨ੍ਹਾਂ ਨੇ ਪਹਿਲਾਂ $2 ਬਿਲੀਅਨ ਤੋਂ ਵੱਧ ਦਾ ਡੈਫੇਮੇਸ਼ਨ ਲਾਸੂਟ ਫੌਕਸ ਨਿਊਜ਼ ਦੇ ਖਿਲਾਫ ਪਾਇਆ ਸੀ, ਇਸ ਚੀਜ਼ ਦੇ ਕਰਕੇ ਵੀ ਉਹਨਾਂ ਨੇ ਜਾਣ ਬੁੱਝ ਕੇ ਗਲਤ ਫਾਲਸ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਉਹਨਾਂ ਦੀਆਂ ਵੋਟਿੰਗ ਮਸ਼ੀਨ ਸਿਸਟਮਸ ਦੇ ਉੱਤੇ ਜਿਹੜੀਆਂ ਉਹ ਲਾਈਆਂ ਆ, ਜਿਸ ਵਿੱਚ ਫੌਕਸ ਨਿਊਜ਼ ਦੇ ਵੱਲੋਂ ਇਹ ਕਈ ਉਹਨਾਂ ਦੇ ਕਹਿ ਸਕਦੇ ਵੀ ਪ੍ਰੋਗਰਾਮਸ ਦੇ ਵਿੱਚ ਦਾਅਵਾ ਕੀਤਾ ਗਿਆ ਵੀ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਇਹਨਾਂ ਨੇ ਰਿਗ ਕੀਤਾ। ਜਿਹੜੀਆਂ ਟਰੰਪ ਉਹਨਾਂ ਦੀਆਂ ਵੋਟਾਂ ਆ ਉਹ ਬਾਈਡਨ ਉਹਨਾਂ ਦੇ ਖੇਮੇ ਦੇ ਵਿੱਚ ਪਾ ਦਿੱਤੀਆਂ। ਪਰ ਡੈਪੋਜੀਸ਼ਨਸ ਦੇ ਵਿੱਚ ਇਹ ਪਤਾ ਲੱਗਦਾ ਰਿਹਾ ਵੀ ਫੌਕਸ ਨਿਊਜ਼ ਦੇ ਆਪਣੇ ਜਿਹੜੇ ਹੋਸਟ ਜਿਹੜੇ ਇਸ ਗਲਤ ਪ੍ਰਚਾਰ ਝੂਠ ਨੂੰ ਦੁਨੀਆ ਮੂਹਰੇ ਪੇਸ਼ ਕਰ ਰਹੇ ਸੀ, ਉਹ ਖੁਦ ਇਸ ਝੂਠ ਨੂੰ ਨਹੀਂ ਸੀ ਮੰਨਦੇ, ਪਰ ਫਿਰ ਵੀ ਆਪਣੀ TRP ਦੇ ਲਈ ਜਾਂ ਆਪਣੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖਣ ਦੇ ਲਈ, ਆਪਣੇ ਜਿਹੜੇ ਵਿਊਅਰਸ ਨੂੰ ਧੋਖੇ 'ਚ ਰੱਖਣ ਲਈ ਉਹ ਚੀਜ਼ ਕਹਿੰਦੇ ਰਹੇ। ਜਿਹੜੇ ਜੱਜ ਆ ਉਹਨਾਂ ਨੇ ਜਿਊਰੀ ਨੂੰ ਕਹਿ ਦਿੱਤਾ ਆ ਵੀ ਭਾਈ ਤੁਸੀਂ ਆਪਸ ਦੇ ਵਿੱਚ ਤੇ ਹੋਰ ਲੋਕਾਂ ਦੇ ਨਾਲ ਇਸ ਕੇਸ ਦੇ ਬਾਬਤ ਗੱਲ ਨਹੀਂ ਕਰਨੀ। ਤੁਸੀਂ ਡਿਟੈਕਟਿਵ ਨਹੀਂ ਆ, ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਣੀ ਆ, ਐਵੀਡੈਂਸ ਜਿਹੜੇ ਆ ਉਹਦੇ ਮੱਦੇਨਜ਼ਰ ਤੁਸੀਂ ਫੈਸਲੇ ਜਿਹੜੇ ਉਹ ਲੈਣੇ ਆ। ਤੇ ਕਹਿੰਦੇ ਵੀ ਤੁਸੀਂ ਕਿਸੇ ਟਾਈਪ ਦਾ ਡਰਿੰਕ ਲਿਆ ਸਕਦੇ ਆ ਹੱਸਦੇ ਹੋਏ ਵੀ, ਪਰ ਵੀ ਨਾਨ ਅਲਕੋਹਲਿਕ ਹੋਣਾ ਜਿਹੜਾ ਉਹ ਚਾਹੀਦਾ ਆ। ਸੋ ਇਸ ਨੂੰ ਡੋਮਿਨੀਅਨ ਵੋਟਿੰਗ ਸਿਸਟਮ ਨੇ 1.6 ਬਿਲੀਅਨ ਦਾ ਹੁਣੇ ਡੈਫੇਮੇਸ਼ਨ ਲਾਸੂਟ ਆ ਫੌਕਸ ਦੇ ਖਿਲਾਫ ਜਿਹੜਾ ਉਹ ਫਾਈਲ ਕੀਤਾ ਹੈਗਾ ਆ। ਇਹਦੇ ਵਿੱਚ ਇਹ ਦੇਖਿਆ ਜਾ ਰਿਹਾ ਜੇ ਹਰਜੋਤ ਸਿੰਘ ਜੀ ਫੌਕਸ ਨਿਊਜ਼ ਦੇ ਉਲਟ ਜੇ ਜਿਊਰੀ ਡਿਸਾਈਡ ਕਰਦੀ ਆ ਤਾਂ ਕਿਉਂਕਿ ਸਭ ਤੋਂ ਜ਼ਿਆਦਾ ਲੂਜ਼ ਕਰਨ ਦੇ ਲਈ ਫੌਕਸ ਨਿਊਜ਼ ਦੇ ਨੂੰ ਕਹਾਂ ਵੀ ਜੇ ਉਹ ਜਿੱਦਾਂ ਇਹ ਮੰਨੇ ਆ ਆਪਣੇ ਡੈਪੋਜੀਸ਼ਨਸ ਦੇ ਵਿੱਚ, ਤੇ ਜੇ ਜਿਊਰੀ ਮੂਹਰੇ ਵੀ ਇਹ ਚੀਜ਼ਾਂ ਉਸੇ ਤਰੀਕੇ ਨਾਲ ਪੇਸ਼ ਹੁੰਦੀਆਂ ਆ ਤੇ ਇਹ ਹਾਰਦੇ ਆ ਤਾਂ ਕਾਫੀ ਵੱਡਾ ਫਾਈਨੈਂਸ਼ੀਅਲ ਝਟਕਾ ਜਿਹੜਾ ਹੋਊਗਾ। ਤੇ ਇਸ ਦੇ ਨਾਲ ਇਹ ਵੀ ਜਿਹੜੇ ਕਈ ਓਪੀਨੀਅਨ ਦੇ ਰਹੇ ਸੀਗੇ ਵੀ ਇਹਨਾਂ ਦਾ ਕੇਬਲ ਨੈਟਵਰਕ ਦੇ ਉੱਤੇ ਆਪਣੇ
ਜਿਹੜੇ ਚੱਲ ਰਹੇ ਕੰਟਰੈਕਟਸ ਆ ਉਹਨਾਂ ਨੂੰ ਰੀਨਿਊ ਕਰਨ ਦੇ ਵਿੱਚ ਵੀ ਮੁਸ਼ਕਲ ਜਿਹੜੀ ਉਹ ਆ ਸਕਦੀ ਹੈ। ਸੋ ਲੈਟਸ ਸੀ ਕੀ ਜਿਹੜਾ ਹੁੰਦਾ ਆ। 6 ਵੀਕ ਦਾ ਟਰਾਇਲ ਆ, 6 ਹਫ਼ਤੇ ਜਿਹੜਾ ਆ ਹੁਣ ਹਰਜੋਤ ਸਿੰਘ ਜੀ ਇਸ ਦੇ ਵਿੱਚ ਪੂਰੀਆਂ ਜਿਹੜੀਆਂ ਕਈ ਗੱਲਾਂ ਨਵੀਆਂ ਤੋਂ ਨਵੀਆਂ ਗੱਲਾਂ ਆ ਉਹ ਸਾਹਮਣੇ ਜਿਹੜੀਆਂ ਉਹ ਆਉਂਦੀਆਂ ਰਹਿਣਗੀਆਂ ਤੇ ਸੈਂਟਰ ਸਟੇਜ ਇਸ ਨੇ ਪੂਰੇ ਮੁਲਕ ਦੇ ਵਿੱਚ ਇਸ ਟਰਾਇਲ ਨੇ ਜਿਹੜੀ ਆ ਉਹ ਲੈ ਲੈਣੀ ਆ। ਜੀ, ਅਲਬਾਮਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਪਿਛਲੇ ਵੀਕਐਂਡ ਦੇ ਦੌਰਾਨ ਉਹ ਵਿੱਚ ਲਾਰਜ ਡੇਡਵਿਲ ਪਾਰਟੀ ਮਾਸ ਸ਼ੂਟਿੰਗ ਦੇ ਵਿੱਚ ਸੀਗਾ। ਉਹ ਹੁਣ ਹਸਪਤਾਲ ਤੋਂ ਬੋਲਿਆ ਇਸ ਸੰਬੰਧ ਦੇ ਵਿੱਚ, ਪਰ ਉਹਦਾ ਨਾਮ ਨਹੀਂ ਡਿਸਕਲੋਜ਼ ਕੀਤਾ ਗਿਆ। ਹੋ ਸਕਦਾ ਕਿਉਂਕਿ ਉਹਦੀ ਏਜ 18 ਸਾਲ ਤੋਂ ਘੱਟ ਹੋਵੇ। ਪਰ ਬਹੁਤ ਹੀ ਵੱਡਾ ਉੱਥੇ ਜਿਹੜਾ ਜ਼ੁਲਮ ਹੋਇਆ ਸੀ। 4 ਬੱਚੇ ਜਿਹੜੇ ਮਾਰੇ ਗਏ। ਸਵੀਟ 16 ਦੀ ਇਹ ਪਾਰਟੀ ਸੀਗੀ, 16 ਸਾਲਾਂ ਦੀ ਬੱਚੀ ਦੀ ਮਨਾ ਰਹੇ ਸੀ, ਜਦੋਂ ਇੱਕ ਉੱਥੇ ਦਾ ਬਹੁਤ ਹੀ ਰਾਈਜ਼ਿੰਗ ਸਟਾਰ ਫੁੱਟਬਾਲ ਪਲੇਅਰ ਵੀ 18 ਸਾਲਾਂ ਦਾ ਫਿਲ ਡੈਲ ਕਰਕੇ ਜਿਹਦਾ ਨਾਮ ਦੱਸਿਆ ਗਿਆ ਆ, ਉਹ ਵੀ ਇਹਦੇ ਵਿੱਚ ਮਾਰਿਆ ਗਿਆ। ਸੋ ਛੋਟਾ ਜਿਹਾ ਟਾਊਨ ਆ ਜਿੱਥੇ ਸਾਰਾ ਕੁਝ ਵਾਪਰਿਆ ਤੇ ਉੱਥੇ ਦੇ ਜਿਹੜੇ ਇੱਕ ਚਰਚ ਫਰਸਟ ਬੈਪਟਿਸਟ ਚਰਚ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਸੈਡ ਸੀਨ ਸੀ ਸਾਡੀ ਕਮਿਊਨਿਟੀ ਦੇ ਵਿੱਚ ਇਹ ਸਾਰਾ ਜੋ ਵਾਪਰਿਆ ਹੈਗਾ। ਸਸਪੈਕਟ ਦਾ ਨਾਮ ਨਹੀਂ ਦੱਸਿਆ ਗਿਆ, ਪਰ ਉਹ ਹਸਪਤਾਲ ਦੇ ਵਿੱਚ ਇਸ ਟਾਈਮ ਦੇ ਉੱਤੇ ਹੈਗਾ ਆ। ਪਰ ਪੂਰੀ ਕਮਿਊਨਿਟੀ ਇਸ ਟਾਈਮ ਸ਼ੌਕ ਦੇ ਵਿੱਚ ਆ ਵੀ ਕਿਸ ਤਰ੍ਹਾਂ ਜੋ ਇੱਕ ਸਵੀਟ 16 ਪਾਰਟੀ ਉਹ ਕਰ ਰਹੇ ਸੀ, ਉਸ ਦੇ ਦੌਰਾਨ ਜਿਹੜੀ ਆ ਮਾਸ ਸ਼ੂਟਿੰਗ ਹੋਈ ਤੇ 4 ਜਾਣੇ ਜਿਹੜੇ ਆ ਉਹ ਮਾਰੇ ਗਏ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਅੱਜ ਇੱਕ ਉਸ ਮਾਮਲੇ ਦੇ ਵਿੱਚ ਸੁਣਵਾਈ ਜਿਹੜੀ ਉਹ ਲੈ ਰਿਹਾ ਆ, ਜ਼ਿਰਾ ਜਿਹੜੀ ਉਹ ਸੁਣੇਗਾ। ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਇੱਕ ਪੋਸਟਲ ਵਰਕਰ ਨੇ ਲੈ ਕੇ ਆਂਦਾ ਆ ਜਿਹਨੇ ਐਤਵਾਰ ਨੂੰ ਕੰਮ ਕਰਨ ਤੋਂ ਨਾ ਕਰ ਦਿੱਤੀ ਸੀ। ਇਹ ਜਿਹੜਾ ਵਰਕਰ ਆ, ਜਿਹੜਾ ਸਾਬਕਾ ਪੋਸਟਲ ਵਰਕਰ ਆ, ਉਹ ਕਹਿੰਦਾ ਸੀਗਾ ਵੀ ਮੈਂ ਕ੍ਰਿਸਚਨ ਤੇ ਇਹ ਜਿਹੜੀ ਮੇਰੀ ਫੈਡਰਲ ਸਿਵਲ ਰਾਈਟਸ ਲਾਅ ਆ ਇਸ ਏਜੰਸੀ ਨੇ ਵਾਇਲੇਟ ਕੀਤਾ ਆ, ਕਿਉਂਕਿ ਇਸ ਦੇ ਰਿਲੀਜੀਅਸ ਬਲੀਫਸ ਨੂੰ ਇਹਨੇ ਅਕਮੋਡੇਟ ਨਹੀਂ ਕੀਤਾ। ਕਹਿਣ ਦਾ ਮਤਲਬ ਵੀ ਉਹ ਕ੍ਰਿਸਚਨ ਹੋਣ ਦੇ ਕਰਕੇ ਉਹ ਚਰਚ ਜਾਣਾ ਚਾਹੁੰਦਾ ਸੀਗਾ ਐਤਵਾਰ ਨੂੰ, ਪਰ ਕੰਮ ਦੇ ਉੱਤੇ ਸੱਦ ਕੇ ਕਹਿੰਦੇ ਵੀ ਮੇਰੇ ਜਿਹੜੇ ਸਿਵਲ ਰਾਈਟਸ ਆ ਉਸ ਦੀ ਇਹਨਾਂ ਨੇ ਉਲੰਘਣਾ ਕੀਤੀ ਆ। ਇਹ ਜਿਹੜਾ ਲੀਗਲ ਡਿਸਪਿਊਟ ਆ ਇਹ ਲੇਟੈਸਟ ਹੈਗਾ ਆ, ਜਿਸ ਦੇ ਵਿੱਚ ਜਿਹੜੇ ਜਸਟਿਸਿਸ ਰਿਲੀਜੀਅਸ ਗਰੁੱਪਸ ਤੇ ਇੰਡੀਵਿਜੂਅਲਸ ਦੇ ਦਰਮਿਆਨ ਕਹਿ ਸਕਦੇ ਆ ਵੀ ਇਨਵੋਲਵ ਜਿਹੜਾ ਉਹ ਕਰ ਰਿਹਾ ਹੈ। ਸੋ ਕੰਜ਼ਰਵੇਟਿਵ ਕੋਰਟ ਆ ਤੇ ਇਹ ਬੰਦਾ ਜਿਹੜਾ ਆ ਉਹ ਉਮੀਦ ਕਰ ਰਿਹਾ ਆ ਕੰਜ਼ਰਵੇਟਿਵ ਮੈਜੋਰਟੀ ਕੋਰਟ ਤੋਂ ਵੀ ਇਸ ਨੂੰ ਇਸ ਦੇ ਵਿੱਚ ਛੋਟ ਜਾਂ ਇਸ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਆ ਸਕਦਾ ਆ। ਇਹ ਡਿਸੀਜਨ ਕਹਿੰਦੇ ਆ ਵੀ ਸੁਪਰੀਮ ਕੋਰਟ ਦਾ US ਪੋਸਟਲ ਸਰਵਿਸ ਇੰਪਲੋਈ ਜਿਹੜਾ ਜਰਾਲਡ ਗਰੋਫ ਸੀਗਾ ਇੱਕ ਸਾਬਕਾ, ਉਸ ਦੇ ਹੱਕ ਦੇ ਵਿੱਚ ਆ ਸਕਦਾ ਆ। ਤੇ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਜਿਹੜੇ ਰਿਲੀਜੀਅਸ ਰਾਈਟਸ ਨੂੰ ਐਕਸਪੈਂਡ ਕਰਦੀ ਹੋਈ ਰੂਲਿੰਗ ਆ ਇਹ ਹੋ ਸਕਦੀ ਆ। ਸੋ ਇਸ ਟਰਮ ਦੇ ਵਿੱਚ ਆਲਰੇਡੀ ਸੁਪਰੀਮ ਕੋਰਟ ਨੇ ਇੱਕ ਕ੍ਰਿਸਚੀਅਨ ਗ੍ਰਾਫਿਕ ਡਿਜ਼ਾਈਨਰ ਜਿਸ ਨੇ ਵੈਬਸਾਈਟਸ ਕ੍ਰੀਏਟ ਕਰਨ ਤੋਂ ਨਾ ਕਰ ਦਿੱਤਾ ਸੀਗਾ ਸੇਮ ਸੈਕਸ ਵੈਡਿੰਗਸ ਵਾਲਿਆਂ ਦੇ ਲਈ, ਉਸ ਦੇ ਹੱਕ ਦੇ ਵਿੱਚ ਫੈਸਲਾ ਆ ਉਹ ਸੁਣਾਇਆ ਸੀ। ਇਸ ਤੋਂ ਬਾਅਦ 'ਚ ਇੱਕ ਹਾਈ ਸਕੂਲ ਫੁੱਟਬਾਲ ਕੋਚ ਜਿਸ ਨੂੰ ਜਿਹੜੀ ਆ ਪ੍ਰੇ ਕਰਨ ਦੇ ਲਈ ਫੀਲਡ ਦੇ ਵਿੱਚ ਗੇਮਸ ਤੋਂ ਬਾਅਦ 'ਚ ਉਸ ਦੇ ਲਈ ਜਿਹੜੇ ਕੋਚ ਨੂੰ ਪਨਿਸ਼ ਕੀਤਾ ਗਿਆ ਸੀ, ਉਸ ਦੇ ਹੱਕ ਦੇ ਵਿੱਚ ਵੀ ਫੈਸਲਾ ਜਿਹੜਾ ਉਹ ਸੁਣਾਇਆ ਸੀ। ਜੂਨ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਸਕੂਲਸ ਨੂੰ ਰਿਲੀਜੀਅਸ ਇੰਸਟਰਕਸ਼ਨਸ ਜਿਹੜੀਆਂ ਉਹ ਐਕਸਕਲੂਡ ਨਾ ਕਰਨ ਦੀ ਜਿਹੜੀ ਉਹ ਗੱਲ ਆ ਉਹ ਆਖੀ ਸੀਗੀ। ਸੋ ਆਪਾਂ ਇਵੈਂਚੁਅਲੀ ਇਹ ਚੀਜ਼ ਦੇਖ ਰਹੇ ਹਾਂ ਵੀ ਜਿਹੜਾ ਰਾਈਟ ਨਾਓ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹ ਰਿਲੀਜੀਅਸ ਬਲੀਵਸ ਨੂੰ ਤਰਜੀਹ ਜਿਹੜੀ ਆ ਉਹ ਦੇ ਰਹੇ ਆ, ਜਿਹੜੇ ਵੀ ਕੇਸਿਸ ਉਹਨਾਂ ਦੇ ਸਾਹਮਣੇ ਆ ਰਹੇ ਆ। ਸੋ ਲੱਗਦਾ ਇਹੀ ਆ ਪੁਰਾਣੇ ਟਰੈਕ ਰੈਕਡ ਤੋਂ ਵੀ ਸੁਪਰੀਮ ਕੋਰਟ ਇਸ USPS ਦੇ ਪੋਸਟਲ ਵਰਕਰ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਆ ਉਹ ਸੁਣਾ ਸਕਦੇ ਆ। ਤੇ ਇਦਾਂ ਹੋਣ ਦੇ ਨਾਲ ਐਤਵਾਰ ਨੂੰ ਹੋ ਸਕਦਾ ਵੀ ਆਪਾਂ ਨੂੰ ਫਿਰ ਮੇਲਸ ਜਿਹੜੀਆਂ ਇਵੈਂਚੁਅਲੀ ਘੱਟ ਮਿਲਣਗੀਆਂ, ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਆਪਣੇ ਰਿਲੀਜੀਅਸ ਬਲੀਫ ਦੇ ਆਧਾਰ ਦੇ ਉੱਤੇ ਐਤਵਾਰ ਨੂੰ ਕੰਮ ਨਹੀਂ ਕਰਨਾ ਚਾਹਣਗੇ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਟੈਕਸ ਫਾਈਲਿੰਗ ਦੀ ਡੇਟ ਅੱਜ ਲਾਸਟ ਆ, ਉਹ ਡਿਸਕਸ ਕਰਾਂਗੇ। ਕਈ ਕਾਉਂਟੀਜ਼ ਨੂੰ ਛੋਟ ਆ ਕੈਲੀਫੋਰਨੀਆ ਦੇ ਵਿੱਚ
एफडीए ने एक बूस्टर जो सैकंड बूस्टर आ ਉਹਦੇ ਬਾਰੇ ਓਕੇ ਕੀਤੀ ਆ ਜੇ ਤੁਹਾਨੂੰ ਕੋਵਿਡ ਹੋ ਜਾਂਦਾ ਹੈਗਾ ਆ ਇਲੈਕਟ੍ਰਿਕ ਵਹੀਕਲ ਦੇ ਟੈਕਸ ਕ੍ਰੈਡਿਟ ਨੂੰ ਲੈ ਕੇ ਕਿਹੜੀਆਂ ਵਹੀਕਲਸ ਕੁਆਲੀਫਾਈ ਕਰਦੀਆਂ ਆ ਤੇ ਪ੍ਰੈਜ਼ੀਡੈਂਟ ਬਾਈਡਨ ਤੇ ਕੈਬਨ ਮਕਾਰਥੀ ਹੁਣਾਂ ਦੇ ਵਿੱਚ ਜਿਹੜੀ ਸ਼ਬਦੀ ਜੰਗ ਆ ਉਹ ਕਾਫੀ ਤੇਜ਼ ਹੋਈ ਆ ਡੈਪਟ ਸੀਲਿੰਗ ਨੂੰ ਲੈ ਕੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਅੱਜ ਲਾਸਟ ਡੇਟ ਆ ਟੈਕਸ ਫਾਈਲ ਕਰਨ ਦੀ, ਅਪ੍ਰੈਲ 18। ਜੇ ਤੁਸੀਂ ਅਮਰੀਕਾ 'ਚ ਰਹਿੰਦੇ ਆ, ਕੈਲੀਫੋਰਨੀਆ ਦੇ ਵਿੱਚ 3 ਕਾਉਂਟੀਜ਼ ਨੂੰ ਛੱਡ ਕੇ ਸਾਰੀਆਂ ਕਾਉਂਟੀਆਂ ਦੇ ਵਿੱਚ ਇਹ ਡੇਟ ਅਕਤੂਬਰ ਮਹੀਨੇ ਤੱਕ ਐਕਸਟੈਂਡ ਕਰ ਦਿੱਤੀ ਗਈ ਸੀ। ਪਰ ਇਸ ਡੇਟ ਨੂੰ ਐਕਸਟੈਂਡ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਜਿਹੜਾ ਟੈਕਸ ਤੁਸੀਂ ਉਹ ਕਰਦੇ ਆ ਉਹ ਨਹੀਂ ਦੇਣਾ ਪੈਣਾ। ਜੇ ਉਹ ਟੈਕਸ ਤੁਸੀਂ ਜਿਹੜਾ ਉਹਨਾਂ ਨੂੰ ਉਹ ਕਰਦੇ ਆ ਉਹ ਨਹੀਂ ਦਿੰਦੇ ਹੈਗੇ ਤੇ ਉਹਦੇ ਉੱਤੇ ਜਿਹੜੀ ਆ ਉਹ ਫਿਰ ਪਲੰਟੀ ਪੈ ਸਕਦੀ ਹੈਗੀ ਆ। ਤੇ ਨਾਲ ਦੀ ਨਾਲ ਬਹੁਤ ਸਾਰੇ ਸੈਲਫ ਇੰਪਲਾਇਡ ਹੁੰਦੇ ਹੈਗੇ ਆ, ਬਿਜ਼ਨਸ ਓਨਰ ਆ, ਉਹਨਾਂ ਨੇ ਕੁਆਟਰਲੀ ਟੈਕਸ ਫਾਈਲ ਕਰਨਾ ਹੁੰਦਾ ਆ, ਉਹ ਵੀ ਸੇਮ ਡੇਟ ਹੁੰਦੀ ਆ। ਉਹਦੇ ਨਾਲ ਕੀ ਹੁੰਦਾ ਹੈ ਵੀ ਜਦੋਂ ਫਿਰ ਐਂਡ ਤੇ ਨਹੀਂ ਤਾਂ ਤੁਸੀਂ ਸਾਰੇ ਟੈਕਸ ਦਿੰਦੇ ਆ, ਫਿਰ ਤੁਹਾਨੂੰ ਪਲੰਟੀ ਵੀ ਕਾਫੀ ਜ਼ਿਆਦਾ ਦੇਣੀ ਪੈਂਦੀ ਹੈ, ਇੰਟਰਸਟ ਵੀ ਜ਼ਿਆਦਾ ਜਿਹੜਾ ਦੇਣਾ ਪੈ ਜਾਂਦਾ ਆ। ਲੇਟ ਪੇਮੈਂਟ ਪਲੰਟੀ 0.5% ਹੁੰਦੀ ਆ ਤੁਹਾਡਾ ਅਨਪੇਡ ਬੈਲੈਂਸ ਪਰ ਮੰਥ ਦੇ ਹਿਸਾਬ ਨਾਲ, ਅਪ ਟੂ 25% ਪਲੱਸ ਇੰਟਰਸਟ। ਤੇ ਇੰਟਰਸਟ ਰੇਟ ਜਿਹੜਾ ਆ ਇਹਨਾਂ ਦਾ ਕਾਫੀ ਹੁੰਦਾ, ਵੈਰੀਫਾਈ ਜਿਹੜਾ ਹੁੰਦਾ ਰਹਿੰਦਾ ਆ। ਆਨਲਾਈਨ ਕਹਿੰਦੇ ਵੀ ਪੇ ਕਰਨਾ ਬੜਾ ਸੌਖਾ ਹੈਗਾ, ਈਜ਼ੀਐਸਟ ਵੇ ਆ ਜਿਹੜੇ ਫਾਈਲਰਸ ਆ ਉਹਨਾਂ ਨੂੰ ਆਨਲਾਈਨ ਟੈਕਸ ਪੇ ਕਰਨਾ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ ਕੈਲੀਫੋਰਨੀਆ ਦੇ ਵਿੱਚ, ਜੇ ਤੁਸੀਂ ਨਹੀਂ ਟੈਕਸ ਫਾਈਲ ਕੀਤਾ ਹੈਗਾ ਤੇ ਪਲੀਜ਼ ਪੂਰੇ USA 'ਚ ਹੀ ਅੱਜ ਲਾਸਟ ਡੇਟ ਆ ਫਾਈਲ ਕਰਨ ਦੀ। ਕੈਲੀਫੋਰਨੀਆ ਦੀਆਂ 3 ਕਾਉਂਟੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਕਾਉਂਟੀਆਂ 'ਚ ਲੇਟ ਆ। ਪਰ ਜੇ ਤੁਸੀਂ ਟੈਕਸ ਉਹ ਕਰਦੇ ਆ ਉਹ ਤੁਸੀਂ ਪੇਮੈਂਟ ਭੇਜ ਸਕਦੇ ਆ ਆਪਣਾ, ਜਿਹੜਾ ਉੱਥੋਂ ਇੱਕ ਪ੍ਰਿੰਟ ਕਰਕੇ ਫਾਰਮ ਆਨਲਾਈਨ ਪੇ ਕਰ ਸਕਦੇ ਆ ਸੋਰਸ ਕੋਟੀ ਪਾ ਕੇ। ਤੇ ਇਹ ਆਪਣੇ ਟੈਕਸ ਕੰਸਲਟੈਂਟ ਦੇ ਨਾਲ ਜ਼ਰੂਰ ਡਿਸਕਸ ਕਰ ਲਿਓ। 2 ਤਰ੍ਹਾਂ ਦੇ ਟੈਕਸ ਹੁੰਦੇ, ਇੱਕ ਫੈਡਰਲ ਹੁੰਦਾ, ਇੱਕ ਸਟੇਟ ਹੁੰਦਾ ਆ। ਸੋ ਉਹ ਵੀ ਜਿਹੜਾ ਉਹ ਮੇਕ ਸ਼ੋਰ ਕਰ ਲਿਓ ਵੀ ਜੇ ਤੁਹਾਨੂੰ ਚਾਹੇ ਆਟੋਮੈਟਿਕ ਐਕਸਟੈਂਸ਼ਨ ਮਿਲੀ ਆ ਜਾਂ ਤੁਸੀਂ ਆਪ ਐਕਸਟੈਂਸ਼ਨ ਲੈ ਰਹੇ ਹੈਗੇ ਆ। ਜੇ ਤੁਸੀਂ ਚਾਹੁੰਦੇ ਆ ਵੀ ਕੁਛ ਐਵਰੇਜ ਜਿਹਾ ਤੁਹਾਨੂੰ ਪਤਾ ਵੀ ਹਰ ਸਾਲ ਇੰਨਾ ਟੈਕਸ ਤੁਹਾਨੂੰ ਆਉਂਦਾ ਆ, ਜੇ ਇਨਕਮ ਵਧੀ ਆ ਤੇ ਵੱਧ ਆ ਸਕਦਾ ਆ, ਜੇ ਘਟੀ ਆ ਤੇ ਹੋ ਸਕਦਾ ਵੀ ਰਿਟਰਨ ਆ ਜਾਵੇ, ਪਰ ਤੁਸੀਂ ਉਸ ਹਿਸਾਬ ਦੇ ਨਾਲ ਕਰ ਸਕਦੇ ਆ। ਇਹ ਵੀ ਹੋ ਸਕਦਾ ਕਿਉਂਕਿ ਲਾਸਟ ਡੇ ਆ, ਇਹਨਾਂ ਦੇ ਸਿਸਟਮ ਕ੍ਰੈਸ਼ ਵੀ ਕਰ ਸਕਦੇ ਆ। ਸੋ ਆਪਣੇ CPA ਦੇ ਨਾਲ ਜਿਹਦੇ ਥਰੂ ਤੁਸੀਂ ਟੈਕਸ ਭਰਦੇ ਆ ਉਹ ਭਰ ਦਿਓ। ਸੋ 18 ਅਪ੍ਰੈਲ ਆ ਅੱਜ ਤੇ 18 ਅਪ੍ਰੈਲ ਲਾਸਟ ਡੇ ਆ, ਟੈਕਸ ਡੇ ਜਿਹੜਾ ਇਸ ਨੂੰ ਆਖਿਆ ਜਾਂਦਾ ਆ। ਸੋ ਬੜਾ ਇੰਪੋਰਟੈਂਟ ਜਿਹੜਾ ਉਹ ਦਿਨ ਹੈਗਾ ਆ। ਟੈਕਸ ਨਾ ਭਰਿਆ ਹੋਵੇ ਤੇ ਤੁਸੀਂ ਇਹ ਘਰ ਲੈਣਾ, ਗੱਡੀ ਲੈਣੀ, ਕਈ ਕੁਛ ਲੈਣਾ ਤੇ ਉਹ ਚੀਜ਼ਾਂ 'ਚ ਡਿਲੇ ਹੋ ਜਾਂਦਾ ਆ। ਹੋਰ ਚੀਜ਼ਾਂ ਵੀ ਤੁਸੀਂ ਬਹੁਤ ਕੁਛ ਜਿਹੜੀਆਂ ਇਸ ਦੇ ਨਾਲ ਜੁੜੀਆਂ ਹੁੰਦੀਆਂ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡਾ ਟੈਕਸ ਰੈਕਡ ਇਸ ਹਿਸਾਬ ਦੇ ਨਾਲ ਠੀਕ ਰਵੇ, ਕਲੀਨ ਜਿਹੜਾ ਆ ਉਹ ਰਵੇ। ਤੇ ਬਾਕੀ ਆਟੋਮੈਟਿਕ ਐਕਸਟੈਂਸ਼ਨ ਜਿਨ੍ਹਾਂ ਨੂੰ ਮਿਲੀਆਂ ਗੁੱਡ ਆ, ਜਿਨ੍ਹਾਂ ਨੇ ਐਕਸਟੈਂਸ਼ਨ ਲੈਣੀਆਂ ਆ ਉਹ ਵੀ ਫਾਈਲ ਕਰੋ। ਤੇ ਜਿਨ੍ਹਾਂ ਨੇ ਫਾਈਲ ਕਰ ਦਿੱਤਾ ਹੈ ਆਲਰੇਡੀ ਪਹਿਲਾਂ, ਤਾਂ ਭਾਈ ਪੇਮੈਂਟ ਦੀਆਂ ਡੇਟ ਵੀ ਆ ਰਹੀਆਂ ਹੋਣਗੀਆਂ, ਵੀ ਉਹ ਵੀ ਮੇਕ ਸ਼ੋਰ ਕਰ ਲਿਓ ਵੀ ਸਮੇਂ ਸਿਰ ਪੇ ਕਰ ਲਿਓ। ਜੇ ਕਿਸੇ ਨੂੰ ਵੱਧ ਲੱਗਦਾ ਹੈ ਤੇ ਉਹ ਪਲਾਨ ਵੀ ਬਣਾ ਲੈਂਦੇ ਹੁੰਦੇ ਆ, ਜਿਹੜੇ ਪੇਮੈਂਟ ਪਲਾਨਸ ਜਿਹੜੇ IRS ਦੇ ਨਾਲ ਬਣ ਜਾਂਦੇ ਆ। ਟਾਕ ਟੂ ਯੂਰ CPA ਟੂਡੇ, ਵੀ ਉਹਦੇ ਨਾਲ ਜਿਹੜੀ ਉਹ ਤੁਸੀਂ ਜ਼ਰੂਰ ਗੱਲਬਾਤ ਕਰ ਲਓ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ੀ ਦੀ ਹੋਈ ਗੱਲ ਕਰਦੇ ਜਾਂਦੇ ਆ, ਮਨੀ ਦੀ ਗੱਲ ਕਰਦੇ ਜਾਈਏ ਤਾਂ ਆਪਾਂ ਨੂੰ ਪਤਾ ਵੀ ਡੈਟ ਸੀਲਿੰਗ ਦਾ ਮਸਲਾ ਹੁਣ ਇਸ ਟਾਈਮ ਫੋਰਫਰੰਟ ਦੇ ਉੱਤੇ ਮੋਹਰੇ ਆ ਚੁੱਕਾ ਆ। ਬਾਈਡਨ ਤੇ ਮਕਾਰਥੀ ਹੁਣਾਂ ਦੇ ਦਰਮਿਆਨ ਟਿਟ ਫਾਰ ਟੈਟ, ਤੂੰ ਮੈਨੂੰ ਕੁਛ ਕਹਿਤਾ, ਉਹਨੇ ਉਹਨੂੰ ਕੁਛ ਕਹਿਤਾ, ਬਸ ਇਹੀ ਕੁਛ ਜਿਹੜਾ ਆ ਇਹਨਾਂ ਦੇ ਦਰਮਿਆਨ ਚੱਲ ਰਿਹਾ ਹੈਗਾ ਆ।
ਮੈਕਾਰਥੀ ਨੇ ਕੱਲ ਆਖਿਆ ਸੀਗਾ ਪ੍ਰੈਜ਼ੀਡੈਂਟ ਨੂੰ ਝਾੜ ਹੀ ਇੱਕ ਹਿਸਾਬ ਦੇ ਨਾਲ ਪਾਈ ਸੀ ਵੀ ਮੈਨੂੰ ਉਹਨਾਂ ਨੇ ਕੰਟੈਕਟ ਹੀ ਨਹੀਂ ਕੀਤਾ। ਪਹਿਲੀ ਮੀਟਿੰਗ ਜਿਹੜੀ ਸਾਡੀ 1 ਫਰਵਰੀ ਨੂੰ ਹੋਈ ਹੈ ਡੈਟ ਸੀਲਿੰਗ ਤੋਂ ਬਾਅਦ 75 ਦਿਨ ਕਹਿੰਦੇ ਆ ਇਹ ਹੋ ਗਏ ਹੈਗੇ ਆ। ਤੇ ਉਧਰ ਜਿਹੜੇ ਸਪੀਕਰ ਮੈਕਾਰਥੀ ਨੂੰ ਲੈ ਕੇ ਜਿਹੜਾ ਆ ਵਾਈਟ ਹਾਊਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਮੈਕਾਰਥੀ ਆ ਉਹ ਬਾਈ ਪਾਰਟੀਜ਼ਨ ਨਾਰਮ ਨੂੰ ਜਿਹੜਾ ਉਹ ਤੋੜ ਰਹੇ ਹੈਗੇ ਆ। ਤੇ ਕਹਿੰਦੇ ਵੀ ਇਕਨੋਮਿਕ ਹੌਸਟੇਜ ਸਿਚੁਏਸ਼ਨ ਜਿਹੜੀ ਆ ਉਹ ਜਾਣ ਬੁੱਝ ਕੇ ਬਣਾ ਰਹੇ ਆ। ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਜਿਹੜਾ ਇਹ ਆਖਿਆ ਵੀ ਜਿਹੜੇ ਚੈਂਬਰ ਫਲੋਰ ਦੇ ਉੱਤੇ ਆਓ ਤੇ ਅਸੀਂ ਤੁਹਾਡੇ ਨਾਲ ਜਿਹੜੀ ਉਹ ਗੱਲ ਕਰ ਲੈਂਦੇ ਆ। ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆਪਣਾ ਉਂਗਲਾਂ ਦੇ ਕੇ ਨਾ ਬੈਠਣ, ਸੁਣਨ ਤਾਂ ਜੋ ਨੈਗੋਸ਼ੀਏਟ ਜਿਹੜਾ ਉਹ ਕਰ ਸਕੀਏ ਤੇ ਅਮਰੀਕਨ ਲੋਕਾਂ ਦੇ ਲਈ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਸੋ ਇੱਕ ਦੂਜੇ ਦੇ ਉੱਤੇ ਤਾਬੜਤੋੜ ਬਿਆਨਬਾਜ਼ੀ ਜਿਹੜੀ ਹਰਜੋਤ ਸਿੰਘ ਜੀ ਇਹ ਚੱਲ ਰਹੀ ਹੈਗੀ ਆ। ਡੈਟ ਸੀਲਿੰਗ ਦਾ ਮਸਲਾ ਦੇਖੋ ਸੁਲਝਾਉਣਾ ਇਹਨਾਂ ਨੂੰ ਪੈਣਾ ਆ। ਅਮਰੀਕਾ ਨੂੰ ਬੈਂਕਰਪਟ ਜਾਂ ਡਿਫਾਲਟ ਤਾਂ ਇਹ ਕਰਨ ਨਹੀਂ ਦੇ ਸਕਦੇ, ਅਖੀਰਲੇ ਦਿਨ ਕਰਨਗੇ। ਹੁਣ ਤੋਂ ਹੀ ਜਿਹੜੀ ਇਸ ਦੇ ਵਿੱਚ ਚਰਚਾ ਇਹਨਾਂ ਨੇ ਛੇੜਨੀ ਆ, ਇਹ ਜਿਹੜੀ ਆ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਰਿਪਬਲਿਕਨਸ ਇਸ ਟਾਈਮ ਇਸ ਮਾਮਲੇ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਇਹ ਆਖ ਰਹੇ ਆ ਵੀ ਇਸ ਡੈਟ ਸੀਲਿੰਗ ਦੀ ਆੜ ਦੇ ਵਿੱਚ ਅਸੀਂ ਹੋਰ ਕੁਝ ਜਿਹੜਾ ਆ ਉਹ ਨਹੀਂ ਕਰਨਾ। ਡੈਮੋਕ੍ਰੇਟਸ ਜਾਂ ਪ੍ਰੈਜ਼ੀਡੈਂਟ ਬਾਈਡਨ ਉਹ ਇਹ ਸੋਚਦੇ ਆ ਵੀ ਡੈਟ ਸੀਲਿੰਗ ਨੂੰ ਪਾਸ ਕਰਾਉਣ ਦੇ ਚੱਕਰ ਦੇ ਵਿੱਚ ਮੈਂ ਵੀ ਆਪਣੇ ਏਜੰਡੇ ਦੀਆਂ 2-4 ਚੀਜ਼ਾਂ ਜਿਹੜੀਆਂ ਉਹ ਨਾਲ ਪਾਸ ਕਰਾ ਲਈਏ। ਸੋ ਇਸ ਮਾਮਲੇ ਦੇ ਵਿੱਚ ਇਸ ਟਾਈਮ ਸਿੰਘ ਜਿਹੜੇ ਆ ਉਹ ਫਸੇ ਪਏ ਨੇ। ਸੋ ਦੇਖੋ ਕੀ ਜਿਹੜਾ ਇਹ ਬਣਦਾ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਕਿਹਾ ਆ ਵੀ ਮੈਕਾਰਥੀ ਹੁਣਾਂ ਦਾ ਜਿਹੜਾ ਪਲਾਨ ਹੈਗਾ ਡੈਟ ਸੀਲਨ ਦੀ ਐਕਸਟੈਂਸ਼ਨ ਨੂੰ 2024 ਦੇ ਵਿੱਚ ਲੈ ਕੇ ਜਾਣ ਦਾ, ਇਹ ਇੱਕ ਟੈਰੀਬਲ ਆਈਡੀਆ ਆ ਤੇ ਉਹਨੂੰ ਆਲਰੇਡੀ ਉਹਨਾਂ ਨੇ ਡਿਸਮਿਸ ਜਿਹੜਾ ਆ ਉਹ ਕਰ ਦਿੱਤਾ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਹਰਜੋਤ ਸਿੰਘ ਜੀ ਮਾਹੌਲ ਜਿਹੜਾ ਇਸ ਨੂੰ ਲੈ ਕੇ ਗਰਮਾਉਣ ਵਾਲਾ ਆ। ਜੀ, ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਜੋ ਹੈ ਰਿਪਬਲਿਕਨ ਕੰਟਕੀ ਤੋਂ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਆਪਣੇ ਕੰਨਾਂ ਦੇ ਵਿੱਚ ਉਂਗਲੀਆਂ ਦਿੱਤੀਆਂ, ਉਹ ਸੁਣਦੇ ਨਹੀਂ ਹੈਗੇ। ਹਾਲਾਂਕਿ ਦੋਨੋਂ ਬੜੇ ਚੰਗੇ ਫਰੈਂਡ ਆ, ਕਿਉਂਕਿ ਜੋ ਬਾਈਡਨ ਹੁਣੀ 50 ਸਾਲਾਂ ਤੋਂ ਲਗਭਗ ਕਾਂਗਰਸਮੈਨ, ਸੈਨੇਟਰ, ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਰਹੇ ਆ, ਤੇ ਮਿਚ ਮਕੋਨਲ ਵੀ ਬਹੁਤ ਲੰਬੇ ਸਮੇਂ ਤੋਂ ਸੈਨੇਟਰ ਹੈਗੇ ਆ, ਬਹੁਤ ਸਾਲਾਂ ਤੋਂ। ਤੇ ਪਰ ਅਮਰੀਕਨ ਲੋਕ ਇਹ ਸਾਰਾ ਜਿਹੜਾ ਡਰਾਮਾ ਆ ਉਹ ਦੇਖ ਰਹੇ ਆ। ਡੈਟ ਸੀਲਨ ਨੂੰ ਲੈ ਕੇ ਜਿੰਨਾ ਡਿਲੇ ਹੁੰਦਾ ਆ, ਇਹਦਾ ਬਹੁਤ ਸਾਰਾ ਇਕਨੋਮੀ ਦੇ ਉੱਤੇ ਵੀ ਅਸਰ ਪਊਗਾ। ਇਹਦਾ ਸਟਾਕ ਮਾਰਕੀਟ ਦੇ ਉੱਤੇ ਵੀ, ਰੀਅਲ ਸਟੇਟ ਦੇ ਉੱਤੇ ਵੀ, ਸਾਰਾ ਕੁਛ ਇਹਦਾ ਜਿਹੜਾ ਅਸਰ ਪੈਣਾ ਹੈ। ਸੋ ਇਮੀਡੀਏਟਲੀ, ਕਿਉਂਕਿ ਅਮਰੀਕਾ ਵੀ ਸਿੱਖਾਂ ਜਿੱਦਾਂ ਸਿੱਖ ਫਸੇ ਪਏ ਆ ਨਾ ਸਾਰੇ ਪਾਸੇ, ਅਮਰੀਕਾ ਵੀ ਇਸ ਵਾਰ ਬਹੁਤ ਬੁਰੀ ਤਰ੍ਹਾਂ ਫਸਿਆ ਪਿਆ ਆ। ਆਪਾਂ ਦੇਖ ਰਹੇ ਹਾਂ ਵੀ ਮਿਡਲ ਈਸਟ ਤੋਂ ਕਿੱਦਾਂ ਦੀਆਂ ਖਬਰਾਂ ਆਉਂਦੀਆਂ ਆ। ਸਾਊਦੀ ਅਰੇਬੀਆ ਵਰਗੇ ਧਮਕੀਆਂ ਦੇਈ ਜਾਂਦੇ ਆ, ਉਧਰ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਆ, ਉਧਰ ਚਾਈਨਾ ਵਾਲੇ ਨਹੀਂ ਸੂਤ ਆ ਰਹੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਫੀ ਪ੍ਰੋਬਲਮ ਚੱਲ ਰਹੀ ਹੈਗੀ ਆ। ਸੋ ਡੋਮੈਸਟਿਕ ਸਾਰੀਆਂ ਪਾਰਟੀਆਂ ਨੂੰ ਠੀਕ ਆ, ਡਿਫਰੈਂਸ ਆਫ ਓਪੀਨੀਅਨ ਹੁੰਦਾ, ਰਲ ਕੇ ਜ਼ਰੂਰ ਇਮੀਡੀਏਟਲੀ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਹੈਗਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। FDA ਨੇ, ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਉਂਸ ਕੀਤਾ ਆ ਕਿ ਉਹਨਾਂ ਨੇ ਜੋ 65 ਸਾਲ ਤੋਂ ਉੱਪਰ ਦੇ ਲੋਕ ਆ, ਖਾਸ ਕਰਕੇ ਸੁਣਿਓ ਜਿਹੜੇ ਬਜ਼ੁਰਗ ਲੋਕ ਹੈਗੇ ਆ 65 ਸਾਲ ਤੋਂ ਉੱਤੇ ਦੇ, ਜਿਨ੍ਹਾਂ ਦਾ ਇਮਿਊਨ ਸਿਸਟਮ ਜਿਹੜਾ ਇੰਨਾ ਸਟਰੋਂਗ ਨਹੀਂ ਹੈਗਾ, ਉਹ ਸੈਕੰਡ ਅਪਡੇਟਡ ਬੂਸਟਰ ਲੈ ਸਕਦੇ ਹੈਗੇ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ। ਇਹ ਉਹਨਾਂ ਨੇ ਅੱਜ ਅਪਰੂਵ ਕਰ ਦਿੱਤਾ ਹੈਗਾ। mRNA ਵੈਕਸੀਨ ਕਰਕੇ ਇਹ ਇਸ ਦਾ ਨਾਮ ਜਿਹੜਾ ਦੱਸਿਆ ਗਿਆ। ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਇਹ ਕਿਹਾ ਆ ਵੀ ਬੁੱਧਵਾਰ ਨੂੰ ਉਹ ਇਹਦੇ ਬਾਰੇ ਜ਼ਿਆਦਾ ਡਿਸਕਸ ਕਰਨਗੇ। ਪਰ ਇਹ ਜੋ ਵੈਕਸੀਨ ਆ ਉਹ ਲੈ ਸਕਦੇ ਜਿਨ੍ਹਾਂ ਦਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੈਗਾ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਵੇਰੀਐਂਟ ਜਿਹੜੇ ਆ ਉਹ ਆਉਂਦੇ ਹੀ ਰਹਿੰਦੇ ਆ, ਹਜੇ ਵੀ ਆ ਰਹੇ ਆ। ਈਵਨ ਦੋ ਕਰੋਨਾ ਵਾਇਰਸ ਕਾਫੀ ਘਟ ਗਈ ਆ, ਪਰ ਸਟਿਲ ਕਿਤੇ ਨਾ ਕਿਤੇ ਜਿਹੜਾ ਆ ਇਹ ਅਸਰ ਕਰ ਸਕਦੀ ਹੈਗੀ ਆ। ਜਿਹੜੇ ਸ਼ਾਟਸ ਆ ਇਹ ਮੋਡਰਨਾ ਤੇ ਫਾਈਜ਼ਰ, ਇਹਨਾਂ ਦਾ ਜਿਹੜਾ ਜਰਮਨ ਦਾ ਪਾਰਟਨਰ ਬਾਇਓਐਨਟੈਕ ਆ, ਇਹਨਾਂ ਸਾਰਿਆਂ ਨੇ ਰਲ ਕੇ ਬਣਾਏ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇ ਏਰੀਆ ਜਿਹੜਾ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਆ ਤੇ ਕਹਿੰਦੇ ਵੀ ਰੀਜਨਲ ਹਾਇਰਿੰਗ ਬੂਮ ਇੱਕ ਸਾਲ ਪਹਿਲਾਂ ਆ ਬਹੁਤ ਵਧੀਆ ਜਿਹੜੀ ਉਹ ਚੱਲਦੀ ਰਹੀ ਆ, ਪਰ ਟੈਕ ਇੰਡਸਟਰੀ ਦੀਆਂ ਜਿਹੜੀਆਂ ਲੇ ਆਫਸ ਆ ਉਸ ਨੇ ਖਤਰੇ ਦੇ ਘੁੱਗੂ ਸਿਲੀਕਨ ਵੈਲੀ 'ਚ ਵਜਾਏ ਹੋਏ ਆ। ਕਹਿੰਦੇ ਵੀ ਟੈਕ ਇਸ ਟਾਈਮ ਇੱਥੇ ਬਸਟ ਆ ਉਹ
ਹੋ ਰਿਹਾ ਆ। ਇਤਿਹਾਸ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਵੀ ਬੇ ਏਰੀਆ ਦਾ ਜਿਹੜਾ ਟੈਕਨੋਲੋਜੀ ਦਾ ਖੇਤਰ ਆ, ਇੱਥੇ ਜਿਸ ਰਫਤਾਰ ਦੇ ਨਾਲ ਜੋਬਸ ਜਿਹੜੀਆਂ ਉਹ ਸ਼ੈੱਡ ਕੀਤੀਆਂ ਜਾ ਰਹੀਆਂ ਆ, ਇਹ ਇੱਕ ਕਹਿ ਸਕਦੇ ਵੀ ਮਾੜੇ ਸੰਕੇਤ ਨਜ਼ਰ ਆ ਰਹੇ ਆ ਪੂਰੇ ਇਲਾਕੇ ਦੇ ਲਈ। ਕਿਹਾ ਜਾ ਰਿਹਾ ਆ। ਸੋ ਕਹਿੰਦੇ ਵੀ ਇਸ ਨੂੰ ਜੇ ਸਮਝਣਾ ਹੋਵੇ, ਸਿਲੀਕਨ ਵੈਲੀ ਬੈਂਕ ਦਾ ਜਿਹੜਾ ਫੇਲੀਅਰ ਹੋਇਆ ਆ, ਉਹ ਵੀ ਇਸ ਦੇ ਨਾਲ ਹੀ ਦੇਖ ਕੇ ਦੇਖ ਸਕਦੇ ਆ ਵੀ ਟੈਕਨੋਲੋਜੀ ਖੇਤਰ ਦਾ ਕਿੱਦਾਂ ਦੀ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ। ਕਹਿੰਦੇ ਡਾਊਨ ਟਰਨਸ ਆਉਂਦੇ ਰਹਿੰਦੇ ਆ, ਹਰ 8-10 ਸਾਲ ਬਾਅਦ ਇੱਦਾਂ ਦਾ ਜਿਹੜਾ ਉਹ ਦੇਖਿਆ ਜਾਂਦਾ ਆ, ਪਰ ਇਸ ਵਾਰ ਖਤਰਾ ਜਿਹੜਾ ਆ ਕੁਛ ਜ਼ਰੂਰ ਡੈਫੀਨੇਟਲੀ ਵੱਧਦਾ, ਕਿਉਂਕਿ ਵੱਡੀਆਂ ਕੰਪਨੀਆਂ ਨੇ ਇੱਕ ਲੇ ਆਫ ਨਹੀਂ, ਮਲਟੀਪਲ ਰਾਊਂਡਸ ਆਫ ਜਿਹੜੇ ਲੇ ਆਫ ਆ ਉਹ ਕਰਨੇ ਸ਼ੁਰੂ ਕੀਤੇ ਆ। ਆਲਰੇਡੀ 58,000 ਤੋਂ ਵੱਧ ਬੇਰੀ ਦੀਆਂ ਇਕੱਲੀਆਂ ਜੌਬਸ ਆ ਉਹ ਲੂਜ਼ ਆਪਾਂ ਕਰ ਚੁੱਕੇ ਆ। ਜੀ ਬਿਲਕੁਲ। ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ $7500 ਦਾ ਜੋ ਟੈਕਸ ਕ੍ਰੈਡਿਟ ਹੈਗਾ ਆ, ਉਹ ਆਉਣ ਵਾਲੇ ਸਮੇਂ 'ਚ ਕਹਿੰਦੇ ਲੱਗਦਾ ਵੀ ਖਤਮ ਹੋ ਸਕਦਾ ਹੈ, ਜਾਂ ਪਾਰਸ਼ੀਅਲ 3500 3750 ਤੱਕ ਵੀ ਹੋ ਸਕਦਾ ਹੈ। ਉਹਦੇ ਸੰਬੰਧ ਦੇ ਵਿੱਚ ਕੁਛ ਕੁ ਇਲੈਕਟ੍ਰਿਕ ਵਹੀਕਲਸ ਤੇ ਹਾਈਬ੍ਰਿਡ ਆਟੋਜ਼ ਦੇ ਲਈ ਜੋ ਟੈਕਸ ਬ੍ਰੇਕ ਦੇ ਲਈ ਕੁਆਲੀਫਾਈ ਕਰਦੀਆਂ ਆ, ਉਹਨਾਂ ਨੇ ਕਿਹਾ ਵੀ ਫੁੱਲ ਟੈਕਸ ਕ੍ਰੈਡਿਟ $7500 ਦਾ ਕੈਡਲਿਕ LYRIQ, ਸ਼ੈਵੀ ਬੋਲਟ, ਸ਼ੈਵਰਲੇਟ ਸਿਲਵਰਾਡੋ, ਸ਼ੈਵੀ ਬਲੇਜ਼ਰ, ਸ਼ੈਵੀ ਇਕਨੋਕਸ, ਸ਼ੈਵੀ ਪੈਸੀਫਿਕ ਪਲੱਗ, ਫੋਰਡ 150, ਫੋਰਡ ਐਵੀਏਟਰ ਪਲੱਗ, ਟੈਸਲਾ ਮਾਡਲ 3 ਤੇ ਟੈਸਲਾ ਮਾਡਲ Y, ਜਿਨ੍ਹਾਂ 'ਚ ਪਾਰਸ਼ੀਅਲ ਕ੍ਰੈਡਿਟ ਹੋਣਾ 3750 ਦਾ, ਉਹ ਫੋਰਡ ਈ ਟ੍ਰਾਂਜ਼ਿਟ, ਫੋਰਡ ਮਸਤਿੰਗ ਮਾਰਚੀ, ਫੋਰਡ ਐਸਕੇਪ ਪਲੱਗ ਹਾਈਬ੍ਰਿਡ, ਫੋਰਡ ਕੌਰਸੇਅਰ ਪਲੱਗ ਹਾਈਬ੍ਰਿਡ, ਜੀਪ ਰੈਂਗਲਰ ਤੇ ਜੀਪ ਗ੍ਰੈਂਡ ਚਰੋਕੀ ਪਲੱਗ ਇਨ ਹਾਈਬ੍ਰਿਡ, ਟੈਸਲਾ ਮਾਡਲ 3 ਸਟੈਂਡਰਡ। ਸੋ ਇਹ ਕਾਫੀ ਚੇਂਜਸ ਹੋਈ ਆ। ਜਿਹੜੇ ਲੋਕ ਸੋਚ ਰਹੇ ਆ ਵੀ ਆਪਾਂ ਇਲੈਕਟ੍ਰਿਕ ਕਾਰਾਂ ਲੈਣੀਆਂ ਆ, ਉਹ ਕਈ ਟੈਕਸ ਕ੍ਰੈਡਿਟ ਕਰਕੇ ਵੀ ਲੈਂਦੇ ਆ, ਉਹ ਜ਼ਰੂਰ ਆਪਣਾ ਧਿਆਨ ਰੱਖਣ, ਉਹ ਦੇਖਣ ਕਿਹੜੀ ਕਾਰ ਕੁਆਲੀਫਾਈ ਕਰਦੀ ਹੈਗੀ। ਜੀ, ਡਾਇਨ ਫਾਈਨਸਟਾਈਨ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਹੈਗੀ, ਉਹਨਾਂ ਨੂੰ ਰਿਪਲੇਸ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਡੈਮੋਕ੍ਰੇਟ ਪਾਰਟੀ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉੱਥੇ ਰਿਪਲੇਸ ਕੀਤਾ ਜਾਵੇ, ਪਰ ਰਿਪਬਲਿਕਨਸ ਨੇ ਕੱਲ ਇਸ ਦੇ ਉੱਤੇ ਬਲੌਕੇਡ ਲਾ ਦਿੱਤਾ ਵੀ ਉਹ ਰਾਹ ਇੱਕ ਹਿਸਾਬ ਦੇ ਨਾਲ ਰੋਕ ਦਿੱਤਾ। ਕਿਸੇ ਵੀ ਕਮੇਟੀ ਦੇ ਵਿੱਚ ਕਿਸੇ ਮੈਂਬਰ ਦੀ ਰਿਪਲੇਸਮੈਂਟ ਦੇ ਲਈ ਸਾਰੇ ਸਦਨ ਦੀ ਮੈਜੋਰਟੀ ਜਿਹੜੀ ਆ ਉਹ ਹੋਣੀ ਜ਼ਰੂਰੀ ਹੁੰਦੀ ਆ। ਪਰ ਰਿਪਬਲਿਕਨਸ ਇਸ ਕਮੇਟੀ ਦੇ ਵਿੱਚ ਡਾਇਨ ਫਾਈਨਸਟਾਈਨ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਲਾਉਣ ਦੀ ਥਾਂ ਨੂੰ ਉਹ ਇਜਾਜ਼ਤ ਨਹੀਂ ਦੇ ਰਹੇ ਹੈਗੇ। ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਜਿੱਥੋਂ ਦੇ ਇਹ ਸੈਨੇਟਰ ਨੇ, ਡਾਇਨ ਫਾਈਨਸਟਾਈਨ ਸ਼ਿੰਗਲਸ ਦੇ ਕਰਕੇ ਬਿਮਾਰ ਨੇ, ਉਹਦਾ ਜਿਹੜੇ ਆਪਾਂ ਦੇਖਿਆ ਹਰਜੋਤ ਸਿੰਘ ਜੀ ਜਿਹੜੇ ਕੰਟੱਕੀ ਦੇ ਸੈਨੇਟਰ ਸੀਗੇ, ਉਹ ਮਿਚ ਮੈਕੋਨਲ, ਉਹ ਵੀ ਸੱਟ ਲੱਗਣ ਕਰਕੇ ਕਈ ਹਫ਼ਤੇ ਜਿਹੜੇ ਉਹ ਬਾਹਰ ਰਹੇ, ਪਰ ਇਹਨਾਂ ਨੇ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਵੋਟਸ ਜਿਹੜੀਆਂ ਆ ਉਹ ਮਿਸ ਕੀਤੀਆਂ ਆ। ਰੋ ਖੰਨਾ ਤੇ ਹੋਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਹਨਾਂ ਨੂੰ ਅਸਤੀਫਾ ਦੇਣ ਦੇ ਲਈ ਜਿਹੜੀ ਉਹ ਪ੍ਰੇਰਿਤ ਕਰ ਰਹੇ ਆ, ਜਾਂ ਆਵਾਜ਼ ਜਿਹੜੀ ਉਹ ਚੱਕ ਰਹੇ ਆ, ਤਾਂ ਜੋ ਇਹਦੀ ਥਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਕੋਈ ਰਿਪਲੇਸਮੈਂਟ ਸੈਨੇਟਰ ਜਿਹੜਾ ਉਹ ਘੱਲਿਆ ਜਾਵੇ। ਅਦਰਵਾਈਜ਼ ਉਹਨਾਂ ਨੂੰ ਉਸ ਕਮੇਟੀ ਦੇ ਵਿੱਚ ਰਿਪਲੇਸ ਕਰਨ ਦੇ ਲਈ ਰਿਪਬਲਿਕਨਸ ਦੀ ਸਾਥ ਦੀ ਜ਼ਰੂਰਤ ਆ, ਜਿਹੜੀ ਉਹਨਾਂ ਨੇ ਨਹੀਂ ਦਿੱਤੀ ਹੈਗੀ। ਜੀ, ਤੇ ਅੱਜ ਆਪਾਂ ਥੋੜੀ ਜਿਹੀ ਇੰਸ਼ੋਰੈਂਸ ਦੀ ਗੱਲਬਾਤ ਜੀ, ਵੀ ਕਰਨੀ ਆ ਜੀ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ 1992 ਤੋਂ 92 ਤੋਂ ਆਪਾਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805। ਸੋ ਆਪਾਂ ਡਿਸਕਸ ਕਰਾਂਗੇ ਜਿਹੜੇ ਵੱਡੇ ਇਸ਼ੂ ਆ, ਪਿਛਲੇ ਹਫਤੇ ਵੀ ਡਿਸਕਸ ਕੀਤੇ ਸੀ। ਇਸ ਵੇਲੇ ਦੋ ਸਟੇਟਸ ਬਹੁਤ ਕ੍ਰਾਈਸਿਸ ਚੱਲ ਰਹੀਆਂ ਇੰਸ਼ੋਰੈਂਸ ਨੂੰ ਲੈ ਕੇ। ਇੱਕ ਤਾਂ ਫਲੋਰੀਡਾ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਇੰਨੀ ਹਾਈ ਹੋ ਗਈ ਆ, ਤੇ ਉੱਥੇ ਰੀਅਲ ਸਟੇਟ ਤੇ ਉਹਦਾ ਬਹੁਤ ਅਸਰ ਪੈ ਰਿਹਾ, ਘਰ ਵਿਕ ਨਹੀਂ ਰਹੇ ਹੈਗੇ। ਕੈਲੀਫੋਰਨੀਆ ਦੇ ਵਿੱਚ ਵੀ ਇਹੀ ਸਿਚੁਏਸ਼ਨ ਆ। 90% ਦੇ ਕਰੀਬ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਆ, ਅਨਆਫੀਸ਼ੀਅਲੀ ਉਹ ਕੋਈ ਨਵਾਂ ਬਿਜ਼ਨਸ ਲਿਖਣਾ ਨਹੀਂ ਚਾਹੁੰਦੀਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਉਹ ਇਹ ਬਲੇਮ ਕਰ ਰਹੀਆਂ ਵੀ ਸਾਨੂੰ ਪਿਛਲੇ ਸਮੇਂ ਤੋਂ ਜਿਹੜਾ ਇੰਟਰਸਟ ਰੇਟ ਆ, ਜਿਹੜਾ ਪ੍ਰੀਮੀਅਮ ਆ, ਉਹ ਇਨਫਲੇਸ਼ਨ ਦੇ ਹਿਸਾਬ ਨਾਲ ਇਨਕਰੀਜ਼ ਨਹੀਂ ਕਰਨ ਦਿੱਤਾ ਗਿਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਵੱਲੋਂ। ਤੁਸੀਂ ਦੇਖਿਆ ਹੋਊਗਾ ਵੀ ਜਿਸ ਤਰ੍ਹਾਂ ਕਵਰਡ ਕੈਲੀਫੋਰਨੀਆ ਤੋਂ ਪਹਿਲਾਂ
ਜੋ ਕਾਰਾਂ ਦੀ ਪ੍ਰਾਈਸ ਕਿਸੇ ਯੂਜ਼ ਕਾਰ ਦੀ 10,000 ਸੀ ਉਹ ਹੁਣ 20,000 ਦੇ ਕਰੀਬ ਜਾਂ 16-17,000 ਦੇ ਕਰੀਬ ਹੋ ਗਈ। ਸੋ ਇੰਸ਼ੋਰੈਂਸ ਕੰਪਨੀ ਕਹਿੰਦੀਆਂ ਵੀ ਜੇ ਸਾਨੂੰ ਇੰਨਾ ਕਵਰ ਕਰਨਾ ਪੈਣਾ ਉਸ ਹਿਸਾਬ ਦੇ ਨਾਲ ਸਾਨੂੰ ਜਿਹੜੇ ਆ ਰੇਟ ਵੀ ਵਧਣੇ ਚਾਹੀਦੇ ਆ। ਕਾਸਟ ਆਫ ਕੰਸਟਰਕਸ਼ਨ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਆ, ਕਿਉਂਕਿ ਜਿਸ ਟਾਈਮ ਤੇ ਇੰਸ਼ੋਰੈਂਸ ਕੀਤੀ ਸੀ ਉਸ ਟਾਈਮ ਦੇ ਉੱਤੇ ਕਾਸਟ ਕੰਸਟਰਕਸ਼ਨ ਸਸਤੀ ਸੀ। ਸੋ ਹੁਣ ਜਦੋਂ ਕਲੇਮ ਹੁੰਦਾ ਤੇ ਬਹੁਤ ਲਾਸ ਹੁੰਦਾ ਆ। ਕੱਲੇ ਪਿਛਲੇ ਸਾਲ ਦੇ ਵਿੱਚ ਸਨ 2022 ਚ ਇੰਸ਼ੋਰੈਂਸ ਕੰਪਨੀਆਂ ਨੇ ਕੈਲੀਫੋਰਨੀਆ ਚ $26 ਬਿਲੀਅਨ ਲਾਸ ਕੀਤਾ, ਬੀ ਲਾਈਕ ਬਿਲੀਅਨ। ਤੇ ਇਸ ਸਾਲ ਵੀ ਉਹ ਸਿਚੁਏਸ਼ਨ ਉਧਰ ਨੂੰ ਜਾ ਰਹੀ ਆ, ਉਹਨਾਂ ਦੀ ਜਿਹੜੀ ਲਾਸ ਰੇਸ਼ੀਓ ਆ 100% ਤੋਂ ਉੱਪਰ ਜਾ ਰਹੀ ਆ। ਸੋ ਉਹਦਾ ਕਾਰਨ ਕੀ ਹੋਇਆ, ਜਿੰਨੀਆਂ ਵੀ ਮੇਜਰ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੇ ਇੰਸ਼ੋਰੈਂਸ ਕਰਨੀਆਂ ਹੀ ਬੰਦ ਕਰਤੀਆਂ। ਉਹ ਕਹਿੰਦੇ ਵੀ ਅਸੀਂ ਜੀ। ਇੰਸ਼ੋਰੈਂਸ ਕਰਨੀ ਨਹੀਂ, ਜਾਂ ਬਹਾਨਾ ਲਾ ਦਿੰਦੇ ਆ ਵੀ ਹੂੰ। ਤੁਸੀਂ ਵੇਟ ਕਰੋ 15 ਦਿਨ ਬਾਅਦ ਆਪਾਂ ਡਿਸਾਈਡ ਕਰਕੇ ਦੱਸਾਂਗੇ। ਇੰਨਾ ਜ਼ਿਆਦਾ ਪੇਪਰ ਵਰਕ ਮੰਗਦੇ ਆ ਵੀ ਕਾਰ ਦੀਆਂ ਰਜਿਸਟ੍ਰੇਸ਼ਨ, ਲਾਇਸੈਂਸ ਦੀਆਂ ਕਾਪੀ, ਪੇ ਸਟੱਬ, ਯੂ ਡੋਂਟ ਬਲੀਵ ਇਟ, ਕਿੰਨਾ ਉਹ ਡਾਕੂਮੈਂਟ ਮੰਗਦੇ ਆ। ਸੋ ਅਲਟੀਮੇਟਲੀ ਇਹ ਕਹਿਣਾ ਚਾਹੁੰਦੇ ਵੀ ਅਸੀਂ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਇਹ ਸਾਰੇ ਕਾਸੇ ਦੇ ਲਈ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਪਹਿਲਾਂ ਤਾਂ ਮੈਂ ਇਹ ਕਹਿੰਦਾ ਵੀ ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਆ, ਮੇਕ ਸ਼ੋਰ ਕਰੋ ਵੀ ਤੁਹਾਡੀ ਪੇਮੈਂਟ ਲੇਟ ਨਾ ਹੋਵੇ। ਪਹਿਲਾਂ ਕਈ ਵਾਰੀ 30 ਦਿਨ ਤੱਕ ਵੀ ਲੇਟ ਪੇਮੈਂਟ ਲਾ ਲੈਂਦੇ ਸੀ, ਫਿਰ 10 ਦਿਨਾਂ ਤਾਈਂ। ਅੱਜ ਦੀ ਡੇਟ 'ਚ ਕਈ ਇੰਸ਼ੋਰੈਂਸ, ਮੈਂ ਬ੍ਰੋਕਰ ਹਾਂ ਕਿਉਂਕਿ ਆਪਾਂ ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਹਾਂ, ਕਈ ਇੰਸ਼ੋਰੈਂਸ ਕੰਪਨੀਆਂ ਇਹ ਆ ਵੀ ਉਹ ਇੱਕ ਦਿਨ ਵੀ ਤੁਹਾਡੀ ਪੇਮੈਂਟ ਲੇਟ ਹੋ ਗਈ, ਉਹਨੇ ਪੇਮੈਂਟ ਨਹੀਂ ਲੈਣੀ ਤੇ ਉਹ ਕਹਿੰਦੇ ਵੀ ਰੀਰਾਈਟ ਕਰੋ। ਰੀਰਾਈਟ ਵੇਲੇ ਕਹਿੰਦੇ ਵੀ ਨਹੀਂ, ਤੁਸੀਂ ਹੁਣ ਫਾਇਰ ਜ਼ੋਨ ਦੇ ਅੰਡਰ ਆ, ਅਸੀਂ ਨਹੀਂ ਕਰ ਸਕਦੇ। ਬਾਕੀ ਜਿੱਥੇ ਫਲੱਡ ਆਏ ਆ ਉੱਥੇ ਨਹੀਂ ਕਰ ਸਕਦੇ, ਵੀ ਫਲੱਡਿੰਗ ਹੋਈ ਆ ਉੱਥੇ ਕਾਰਾਂ ਦੀ ਇੰਸ਼ੋਰੈਂਸ ਵੀ ਬੰਦ ਕਰ ਦਿੰਦੇ ਆ। ਕਮਰਸ਼ੀਅਲ ਇੰਸ਼ੋਰੈਂਸ ਨੂੰ ਲੈ ਕੇ ਜਿਹੜੇ ਆਪਣੇ ਲੋਕਾਂ ਦੇ ਲਿਕਰ ਸਟੋਰ ਆ, ਗੈਸ ਸਟੇਸ਼ਨਸ ਆ, ਗਰੋਸਰੀ ਸਟੋਰ ਆ, ਸ਼ਾਪਿੰਗ ਸੈਂਟਰ ਆ, 99 ਸੈਂਟ ਸਟੋਰ ਆ, ਅਪਾਰਟਮੈਂਟ, ਲੋਕਾਂ 'ਚ ਹਾਹਾਕਾਰ ਮਚੀ ਆ। ਖਾਸ ਕਰਕੇ ਜਿਹੜੇ ਸੈਨ ਫਰਾਂਸਿਸਕੋ, ਓਕਲੈਂਡ, ਬਲੇਹੋ, ਲਾਸ ਐਂਜਲਸ ਇਦਾਂ ਦੇ ਸ਼ਹਿਰ ਆ, ਕਿਉਂਕਿ ਸਮੈਸ਼ ਕਰਾਇਆ ਇੰਨਾ ਹੁੰਦਾ ਆ, ਇੰਨੇ ਜ਼ਿਆਦਾ ਇੰਸ਼ੋਰੈਂਸ ਕਲੇਮ ਹੁੰਦੇ ਆ ਤੇ ਉਹ ਕਹਿੰਦੇ ਵੀ ਹੁਣ ਅਸੀਂ ਕਰਨੀ ਨਹੀਂ, ਹਨਾ। ਹੁਣ ਸਾਨੂੰ ਵੀ ਕਈ ਕਾਲਸ ਆਉਂਦੀਆਂ, ਏਦਾਂ ਹੀ ਕਸਟਮਰ ਦੀ ਕਾਲ ਆਈ ਸੈਨ ਡੀਗੋ 'ਚ ਉਹਨਾਂ ਦੇ ਸਮੈਸ਼ ਗ੍ਰੈਬ ਹੋ ਗਿਆ ਸੀ, ਜਾਰਜ ਫਲਾਇਡ ਦੇ ਸੰਬੰਧ ਦੇ ਵਿੱਚ 60-70 ਹਜ਼ਾਰ ਦਾ ਕਲੇਮ ਹੋਇਆ। ਹੁਣ ਕੋਈ ਇੰਸ਼ੋਰੈਂਸ ਕੰਪਨੀ ਦੇਖ ਨਹੀਂ ਰਹੀ। ਸੋ ਕਈ ਇਦਾਂ ਦੀਆਂ ਮੇਰੇ ਆਫਿਸ 'ਚ ਕਾਲਾਂ ਆਉਂਦੀਆਂ ਵੀ ਜੀ ਸਾਡਾ ਸਟੋਰ ਤਾਂ ਹੁਣ ਫ੍ਰੀ ਆ, ਆਪਾਂ ਨੂੰ ਜ਼ਰੂਰਤ ਨਹੀਂ। ਪਰ ਆਪਣੀ ਪ੍ਰੋਬਲਮ, ਅਨਫੋਰਚੂਨੇਟ ਪਾਰਟ ਇਹ ਆ ਵੀ ਸਾਨੂੰ ਪਤਾ ਨਹੀਂ ਹੈ ਵੀ ਸਾਨੂੰ ਕਿਹੜੀ ਕਵਰੇਜ ਚਾਹੀਦੀ ਆ। ਦੇਖੋ 3 ਚੀਜ਼ਾਂ ਬਿਜ਼ਨਸ ਓਨਰ ਪਾਲਿਸੀ ਦੀ ਜੇ ਮੈਂ ਗੱਲ ਕਰਦਾ ਜਾਵਾਂ, ਤੁਹਾਨੂੰ ਜਿਹੜੀ ਬਿਜ਼ਨਸ ਓਨਰ ਪਾਲਿਸੀ ਹੁੰਦੀ ਆ ਕੋਈ ਬਿਜ਼ਨਸ ਦੀ, ਉਹਦੇ ਵਿੱਚ ਫਾਇਰ, ਜੇ ਅੱਗ ਲੱਗ ਜਾਏ, ਥੈਫਟ, ਚੋਰੀ ਹੋ ਜਾਏ, ਤੇ ਤੀਜਾ ਹੁੰਦਾ ਮੇਨ ਲਾਇਬਿਲਿਟੀ। ਕੱਲ ਨੂੰ ਤੁਹਾਡੀ ਜਗ੍ਹਾ ਦੇ ਵਿੱਚ ਆ ਕੇ ਕਿਸੇ ਦੇ ਸੱਟ ਲੱਗ ਗਈ ਜੀ। ਤੇ ਉਹ ਤੁਹਾਡੇ ਤੇ ਕਲੇਮ ਹੋਣਾ। ਐਗਜ਼ਾਮਪਲ ਮੈਂ ਦਿੰਨਾ, ਇੱਕ ਆਪਣੇ ਸਟਾਕਟਨ ਦੇ ਵਿੱਚ ਕੋਈ ਲਿਕਰ ਸਟੋਰ ਸੀ ਤੇ ਉੱਥੇ ਏਦਾਂ ਕਸਟਮਰ ਖੜੇ ਸੀ ਪੂਰੇ ਲਾਈਨ ਦੇ ਵਿੱਚ, ਤੇ ਉਹ ਆਪਸ ਵਿੱਚ ਲੜ ਪਏ ਤੇ ਇੱਕ ਨੇ ਦੂਜੇ ਦੇ ਸਿਰ ਦੇ ਵਿੱਚ ਸ਼ਰਾਬ ਦੀ ਬੋਤਲ ਮਾਰੀ ਤੇ ਉਹਦਾ ਸਿਰ ਪਾੜਤਾ। ਮੁੜ ਕੇ ਉਹ 700,000 ਦਾ ਕਲੇਮ ਹੋਇਆ, ਕਿਉਂਕਿ ਇੰਸ਼ੋਰੈਂਸ ਸੀਗੀ। ਇੰਸ਼ੋਰੈਂਸ ਯੂਜ਼ਲੀ ਜੋ ਬਿਜ਼ਨਸ ਓਨਰ ਦੀ ਹੁੰਦੀ ਆ 1 ਮਿਲੀਅਨ ਤੋਂ 2 ਮਿਲੀਅਨ ਜਾਂ 2 ਤੋਂ 4 ਮਿਲੀਅਨ ਹੁੰਦੀ ਆ, ਉਹਨਾਂ ਨੇ 780,000 ਦਾ ਕਲੇਮ ਜਿਹੜਾ ਉਹ ਕਵਰ ਕੀਤਾ ਉਹਦਾ। ਸੋ ਜੇ ਨਾ ਇੰਸ਼ੋਰੈਂਸ ਹੁੰਦੀ ਤੁਹਾਡਾ ਸਾਰਾ ਬਿਜ਼ਨਸ ਉਹ ਚਲੇ ਜਾਣਾ ਸੀ। ਸੋ ਮੇਕ ਸ਼ੋਰ ਕਰੋ ਵੀ ਜਿੱਥੇ ਵੀ ਤੁਹਾਡੀ ਜਿਹੜੀ ਇੰਸ਼ੋਰੈਂਸ ਹੈਗੀ ਆ, ਪੇਮੈਂਟ ਰਾਈਟ ਵੇ ਦਿਓ। ਨੋ ਮੈਟਰ ਹੁਣ ਜਿੰਨੀ ਮਹਿੰਗੀ ਹੁੰਦੀ ਆ, ਹਾਂ ਸ਼ੌਪ ਅਰਾਊਂਡ ਜ਼ਰੂਰ ਕਰ ਲਓ। ਤੁਸੀਂ ਸਾਡੇ ਆਫਿਸ ਵੀ ਕਾਲ ਕਰ ਸਕਦੇ ਹੋ 408-272-2500 ਤੇ। ਕੁਝ ਕੁ ਕੰਪਨੀਆਂ ਲਿਖ ਰਹੀਆਂ ਪਰ ਸਟਿਲ ਬਹੁਤ ਹਾਰਡ ਅੱਜ ਦੀ ਡੇਟ 'ਚ। ਜੇ ਤੁਸੀਂ ਇਸ ਕਰਕੇ ਕਾਲ ਕਰੋਗੇ ਵੀ ਮੈਨੂੰ ਬਹੁਤ ਸਸਤੀ ਇੰਸ਼ੋਰੈਂਸ ਮਿਲ ਜੂਗੀ, ਤਾਂ ਉਹ ਭੁੱਲ ਜਾਓ। ਸੇਮ ਹੀ ਉਹ ਆਟੋ ਇੰਸ਼ੋਰੈਂਸ ਦੇ ਵਿੱਚ ਆ, ਸੇਮ ਹੀ ਹੋਮ ਇੰਸ਼ੋਰੈਂਸ ਦੇ ਕੋਲ ਸਾਡੇ ਕੋਲ ਕੁਝ ਕੰਪਨੀਆਂ ਹੈਗੀਆਂ ਜਿਹੜੀਆਂ ਉਹਨਾਂ ਦੇ ਰੇਟ ਕਾਫੀ ਗੁੱਡ ਹੈਗੇ ਆ, ਪਰ ਉਹ ਸਟ੍ਰਿਕਟ ਆ, ਕਿਹੜੀ ਲੋਕੇਸ਼ਨ ਦੇ ਵਿੱਚ ਆ, ਕਿਹੜਾ ਫਾਇਰ ਏਰੀਆ ਆ, ਅਲਾਰਮ ਲੱਗਾ ਆ, ਫਾਇਰ ਸਪ੍ਰਿੰਕਲਰ ਲੱਗੇ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖ ਰਹੇ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ, ਇੰਸ਼ੋਰੈਂਸ ਨੂੰ ਬੜਾ ਸੀਰੀਅਸਲੀ ਲਓ। ਬਹੁਤ ਵਾਰ ਆਪਾਂ ਲੇਜ਼ੀ ਹੋ ਜਾਂਦੇ ਆ, ਪੇਮੈਂਟਸ ਨਹੀਂ ਖੋਲਦੇ ਜਿੱਥੇ ਵੀ ਤੁਹਾਡੀ ਇੰਸ਼ੋਰੈਂਸ ਹੁੰਦੀ ਆ, ਤੇ ਜਦੋਂ ਕੈਂਸਲ ਹੋ ਗਈ, ਕਈ ਸਿਚੁਏਸ਼ਨਸ ਮੈਂ ਇਦਾਂ ਦੀਆਂ ਦੇਖੀਆਂ ਤੇ ਉਹ ਉਹਨਾਂ ਦਾ ਜਿਹੜਾ ਪ੍ਰੀਮੀਅਮ ਸੀਗਾ $1100-1200 ਸੀ, ਮੁੜ ਕੇ ਉਹ $5,000 ਤੱਕ ਹੋਇਆ ਹੈਗਾ ਆ, ਕਿਉਂਕਿ ਉਹ ਸੇਮ ਉਹਨਾਂ ਨੂੰ ਪ੍ਰੈਫਰਡ ਕੰਪਨੀ ਮਿਲ ਨਹੀਂ ਰਹੀ। ਜਦੋਂ ਇੱਕ ਵਾਰੀ ਕੈਂਸਲ ਹੋ ਗਈ, ਉਹ ਉਹਨਾਂ ਨੇ ਰਾਈਟ ਨਹੀਂ ਕੀਤੀ। ਸੋ ਇਹ ਮੇਕ ਸ਼ੋਰ ਕਰ ਲਓ, ਚਾਹੇ ਤੁਹਾਡੀ ਆਟੋ ਇੰਸ਼ੋਰੈਂਸ ਆ, ਹੋਮ ਇੰਸ਼ੋਰੈਂਸ ਆ, ਬਿਜ਼ਨਸ ਓਨਰ ਇੰਸ਼ੋਰੈਂਸ ਆ, ਪੇਮੈਂਟ ਟਾਈਮ ਸਿਰ ਦਿਓ। ਆਟੋ ਇੰਸ਼ੋਰੈਂਸ ਲਈ ਮੇਕ ਸ਼ੋਰ ਕਰ ਲਓ। ਹੁਣ ਤੱਕ ਹੀ ਕੰਪਨੀਆਂ ਨੇ 8-8, 9-9 ਸਾਲ ਦਾ ਰੈਕੋਰਡ ਚੈੱਕ ਕਰਨਾ ਸ਼ੁਰੂ ਕਰ ਲਿਆ ਵੀ 9 ਸਾਲ ਪਹਿਲਾਂ ਤੁਹਾਡਾ ਨੌਨ ਫਾਲਟ ਐਕਸੀਡੈਂਟ ਹੋਇਆ ਸੀ। ਦੇਖ ਲਓ। ਸੋ ਹਾਂਜੀ, ਸੋ ਬੜੇ ਧਿਆਨ ਦੇ ਨਾਲ ਚਲਾਓ। ਅੱਜ ਕੱਲ ਰਫ ਡਰਾਈਵਰ ਬਹੁਤ ਜ਼ਿਆਦਾ ਹੈਗੇ ਆ,
ਤੇ ਦੂਸਰਾ ਇਹ ਆ ਵੀ ਇੰਸ਼ੋਰੈਂਸ ਦੇ ਹੁਣ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਦੇ ਰਿਨਿਊਅਲ ਆ ਰਹੇ ਆ, ਬਹੁਤ ਹਾਈ ਆ ਰਹੇ ਪ੍ਰੀਮੀਅਮ, ਉਹ ਫਿਰ ਕਾਲ ਵੀ ਕਰਦੇ ਵੀ ਕੀ ਚੱਕਰ ਆ। ਉਹ ਹੁਣ ਮਾਈਲੇਜ ਮੋਸਟਲੀ ਜਿਹੜੀਆਂ ਕੰਪਨੀਆਂ ਆ ਮੈਜੋਰਟੀ 99% ਉਹਨਾਂ ਨੇ ਹੁਣ ਮਾਈਲੇਜ ਜਿਹੜੀ ਆ ਤੁਸੀਂ ਕਿੰਨੀ ਕਾਰ ਡਰਾਈਵ ਕਰਦੇ ਆ ਉਹ ਥਰਡ ਪਾਰਟੀ ਤੋਂ ਵੈਰੀਫਾਈ ਕਰਨੀ ਸ਼ੁਰੂ ਕਰਤੀ ਆ। ਪਹਿਲਾਂ ਲੋਕ ਕਈ ਕਹਿੰਦੇ ਨਹੀਂ ਜੀ ਮੈਂ 5000 ਮੀਲੇ ਜਾਂਦਾ, ਹਾਂਜੀ 5 ਜੀ ਜੀ ਤੇ ਐਵਰੇਜ ਜਦ ਕਿ ਪਤਾ ਹੀ ਆ ਵੀ 12 ਤੋਂ 14000 15000 ਮੀਲ ਬੰਦਾ ਚਲਾਉਂਦਾ ਹੀ ਆ, ਕਿਉਂਕਿ ਕਈ ਵਾਰ ਵੀਕਐਂਡ ਤੇ ਤੁਸੀਂ ਟ੍ਰਿਪ ਤੇ ਜਾਂਦੇ ਕਿਤੇ ਜਾਂਦੇ ਨਾ, ਟੋਟਲ ਦੇਖਣਾ ਚਾਹੀਦਾ। ਸੋ ਹੁਣ ਉਹ ਥਰਡ ਪਾਰਟੀ ਤੋਂ ਵੈਰੀਫਾਈ ਕਰਦੇ ਆ। ਜਦੋਂ ਤੁਹਾਡੀ ਸਮੌਗ ਹੋਈ ਹੁੰਦੀ ਆ ਜਾਂ ਤੁਸੀਂ ਕੋਈ ਸਰਵਿਸ ਕਰਾਈ ਆ ਜਾਂ ਨਵੀਂ ਕਾਰ ਲਈ ਆ, ਅੱਜ ਦੀ ਡੇਟ 'ਚ ਕਿੰਨੀ ਮਾਈਲੇਜ ਆ, ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਕੰਪਿਊਟਰ ਸਿਸਟਮ ਤੋਂ ਵੀ ਹਾਂ ਇੰਨੀ ਐਵਰੇਜ ਮਾਈਲ ਹੈਗੀ ਆ। ਸੋ ਉਹਦੇ 'ਚ ਹੁਣ ਉਹ ਕੋਈ ਝੂਠ ਨਹੀਂ ਬੋਲ ਸਕਦਾ ਹੈਗਾ। ਇਸ ਕਰਕੇ ਪ੍ਰੀਮੀਅਮਸ ਬਹੁਤ ਜ਼ਿਆਦੇ ਜਿਹੜੇ ਆ ਜਾ ਰਹੇ। ਸਟੇ ਕਰੋ, ਤੁਹਾਡੀਆਂ ਟਾਈਮ ਸਿਰ ਚੱਲ ਜਾਣ। ਜੇ ਤੁਹਾਨੂੰ ਲੱਗਦਾ ਆ ਵੀ ਤੁਹਾਡਾ ਪ੍ਰੀਮੀਅਮ ਹਾਈ ਆ, ਤੁਸੀਂ ਸ਼ੌਪ ਅਰਾਊਂਡ ਕਰ ਸਕਦੇ ਆ ਐਜ਼ ਲੌਂਗ ਐਜ਼ ਤੁਹਾਡੀ ਦੂਜੀ ਇੰਸ਼ੋਰੈਂਸ ਚੱਲੀ ਜਾਂਦੀ ਹੈਗੀ ਆ। ਜੇ ਤੁਹਾਡਾ ਰੈਕਡ ਬਿਲਕੁਲ ਕਲੀਨ ਆ, ਇਹ ਤੁਹਾਡੇ ਜਿਹੜੇ ਰੇਟ ਆ ਗੁੱਡ ਆ, ਤੁਹਾਨੂੰ ਡਿਸਕਾਊਂਟ ਮਿਲ ਜਾਊਗੇ। ਸੋ ਹੋਰ ਜੇ ਤੁਸੀਂ ਪ੍ਰੀਮੀਅਮ ਘਟਾਉਣਾ ਚਾਹੁੰਦੇ ਆ, ਕਈ ਵਾਰੀ ਹਾਈ ਡਿਡਕਟੀਬਲ ਬੰਦਾ ਲੈ ਲੈਂਦਾ। ਘਰਾਂ ਦੀ ਇੰਸ਼ੋਰੈਂਸ ਨੂੰ ਮੈਂ ਦੇਖਦਾ ਅੱਜ ਕੱਲ੍ਹ $2500-5000 ਡਿਡਕਟੀਬਲ ਰੱਖਦੇ, ਕਿਉਂਕਿ ਛੋਟਾ ਮੋਟਾ ਕਲੇਮ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੁਸੀਂ ਦੇਖ ਲਿਆ ਹੋਣਾ ਜਿਨ੍ਹਾਂ ਦਾ ਕਿਤੇ ਇੱਕ ਅੱਧਾ ਕਲੇਮ ਹੋਇਆ, ਦੋ ਉਹਨਾਂ ਦੀ ਪਾਲਿਸੀ ਕੈਂਸਲ ਹੋ ਜਾਏ ਤਾਂ ਮੁੜ ਕੇ ਮਿਲਦੀ ਨਹੀਂ ਇੰਸ਼ੋਰੈਂਸ। ਸੋ ਹਾਲਾਂਕਿ ਲੀਗਲੀ ਤੁਸੀਂ ਲੈ ਸਕਦੇ ਆ, ਪਰ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਆ ਉਹ ਇਹੀ ਮੰਨਦੀਆਂ ਵੀ ਜੇ ਜ਼ਿਆਦਾ ਕਲੇਮ ਲੈਂਦੇ ਆ ਤੁਸੀਂ ਫਿਊਚਰ 'ਚ ਵੀ ਹੋਰ ਕਲੇਮ ਲਓਗੇ। ਸੋ ਐਕਚੁਅਲੀ ਇੰਸ਼ੋਰੈਂਸ ਬੈਨੀਫਿਟ ਨਹੀਂ ਹੈ। ਇੰਸ਼ੋਰੈਂਸ ਦਾ ਮਤਲਬ ਇਹ ਹੁੰਦਾ ਰੱਬ ਨਾ ਕਰੇ ਕੱਲ ਨੂੰ ਤੁਸੀਂ ਘਰ ਲਿਆ ਉਹਨੂੰ ਅੱਗ ਲੱਗ ਗਈ, ਪੂਰਾ ਸੜ ਗਿਆ ਤੇ ਇੰਸ਼ੋਰੈਂਸ ਕੰਪਨੀ ਬਣਾ ਦੇ ਜੀ, ਨਾ ਕਿ ਜਿਹੜੀ ਤੁਹਾਡੀ 15 ਸਾਲ ਪੁਰਾਣੀ ਫੈਂਸ ਹੈਗੀ ਆ ਤੇ ਉਹ ਗੁਆਂਢੀ ਨਾਲ ਵੀ ਸਾਂਝੀ ਆ ਤੇ ਉਹ ਹੁਣ ਡੈਪਰੀਸ਼ੀਏਟ ਵੀ ਹੋ ਗਈ, ਤੁਸੀਂ ਉਹਦਾ ਕਲੇਮ ਕਰਤਾ, ਮੁੜ ਕੇ $1500 ਤੁਹਾਨੂੰ ਜਾਂ ਮਿਲਿਆ ਤੇ 1000 ਡਿਡਕਟੀਬਲ ਸੀ, ਮਿਲਿਆ $500 ਵੀ ਨਹੀਂ, ਤੇ ਉਹ ਸਾਡੇ ਰੈਕਡ 'ਚ ਆ ਗਿਆ। ਸੋ ਇਹ ਜ਼ਰੂਰ ਤੁਸੀਂ ਕੋਈ ਵੀ ਜਦੋਂ ਕਲੇਮ ਫਾਈਲ ਕਰਨਾ, ਸਭ ਤੋਂ ਪਹਿਲਾਂ ਆਪਣੇ ਇੰਸ਼ੋਰੈਂਸ ਏਜੰਟ ਦੇ ਨਾਲ ਡਿਸਕਸ ਕਰ ਲਓ। ਬਹੁਤ ਵਾਰ ਕੀ ਹੁੰਦਾ ਵੀ ਆਪਾਂ 800 ਨੰਬਰ ਕੰਪਨੀਜ਼ ਤੋਂ ਕਾਲ ਕਰਦੇ ਆ, ਹੁਣ ਮੈਂ ਨਾਮ ਨਹੀਂ ਲਊਂਗਾ, ਪਿਛਲੇ ਸਾਲਾਂ 'ਚ ਵੀ ਨਹੀਂ ਜੀ ਉਹ ਤਾਂ ਬਹੁਤ ਵਧੀਆ, ਹੁਣ ਰੋਜ਼ ਕਾਲਾਂ ਆਉਂਦੀਆਂ ਭਾਜੀ ਉਹ ਫੋਨ ਨਹੀਂ ਚੱਕਦੇ ਹੈਗੇ। ਜਦੋਂ ਉਹਨਾਂ ਨੂੰ ਕਾਲ ਕਰਦੇ ਉਹ ਕਹਿੰਦੇ 15 ਦਿਨ ਵੇਟ ਕਰੋ, ਅਸੀਂ ਇਨਫੋਰਮੇਸ਼ਨ ਲੈ ਲਈ ਫਿਰ ਤੁਹਾਨੂੰ ਦੱਸਾਂਗੇ ਤੁਹਾਡੀ ਕਰਨੀ ਹੈ ਇੰਸ਼ੋਰੈਂਸ ਜਾਂ ਨਹੀਂ। ਸੋ ਹਮੇਸ਼ਾ ਜਿਹੜਾ ਕੋਈ ਲੋਕਲ ਬੰਦਾ ਹੁੰਦਾ ਜਾਂ ਆਪਣਾ ਬੰਦਾ, ਉਹ ਤੋਂ ਡਿਸਕਸ ਕਰ ਲਓ। ਸੈਕੰਡ ਓਪੀਨੀਅਨ ਕਿਸੇ ਹੋਰ ਤੋਂ ਵੀ ਲੈ ਲਓ, ਉਹ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਇੱਦਾਂ ਨਾ ਕਰੋ ਵੀ ਜਿਹੜੇ ਫਿਰ ਬਿਲਕੁਲ ਹੀ ਪ੍ਰੋਬਲਮ ਆਈ ਹੁੰਦੀ ਆ, ਫਿਰ ਕਾਲ ਕਰਦੇ ਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਵੀ ਭਾਜੀ ਹੈਲਪ ਕਰੋ, ਹਨਾ। ਜੀ ਤੇ ਬਿਲਕੁਲ। ਜੀ ਸੋ ਸਰੋਤਿਓ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 4082722500। ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਆ, ਜਿੱਦਾਂ ਵੀ ਆ। ਸੋ ਪਲੀਜ਼ ਤੁਸੀਂ ਸਲਾਹ ਲੈਣੀ ਆ ਕਿੱਦਾਂ ਵੀ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ 408-272-2500 ਜੀ ਤੇ ਤੇ ਜਾਂਦੇ ਜਾਂਦੇ ਜੇ ਤੁਹਾਡੀ ਘਰਾਂ ਦਾ ਇੰਸ਼ੋਰੈਂਸ ਕਾਫੀ ਪ੍ਰੀਮੀਅਮ ਵੱਧ ਗਿਆ ਆ, ਤੁਹਾਡੀ ਬਿਜ਼ਨਸ ਓਨਰ ਇੰਸ਼ੋਰੈਂਸ ਖਾਸ ਕਰਕੇ ਲਿਕਰ ਸਟੋਰ, ਗੈਸ ਸਟੇਸ਼ਨ, ਗਰੋਸਰੀ ਸਟੋਰ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਆ, ਕਾਲ ਜ਼ਰੂਰ ਕਰਿਓ। ਸਾਡੇ ਕੋਲ ਕੁਝ ਕੰਪਨੀਆਂ ਹੈਗੀਆਂ ਜਿਹੜੀਆਂ ਬਿਜ਼ਨਸ ਲਿਖਦੀਆਂ ਤੇ ਆਪਾਂ ਤੁਹਾਡੇ ਜਿਹੜੇ ਰੇਟਸ ਵਗੈਰਾ ਸਾਰੇ ਬਿਲਕੁਲ ਸਹੀ ਕਵਰੇਜ, ਹਾਂ ਇਹ ਨਾ ਸੋਚਿਓ ਵੀ ਅਸੀਂ ਸਸਤੀ ਦੇਵਾਂਗੇ, ਬਿਲਕੁਲ ਸਹੀ ਕਵਰੇਜ ਵਾਲੀ ਇੰਸ਼ੋਰੈਂਸ ਦੇਵਾਂਗੇ। ਜੀ ਥੈਂਕ ਯੂ ਜੀ, ਤੇ ਮਿਲਦੇ ਆ ਜੀ ਫਿਰ ਆਪਾਂ ਅਗਲੀ ਵਾਰ ਹਰਜੋਤ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।